ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਵਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੀ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 2 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਵਿੱਚ ਪੁਲਿਸ ਰਾਜ ਤੋਂ। ਮੈਨੂੰ ਤੁਹਾਡੀਆਂ ਟਿੱਪਣੀਆਂ ਨਾ ਕਈ ਯਾਦ ਰਹਿ ਜਾਂਦੀਆਂ, ਮਤਲਬ ਜਦੋਂ ਕਈ ਵਾਰੀ ਆਪਾਂ ਬਹੁਤ ਗੰਭੀਰ ਚਰਚਾ ਕਰ ਰਹੇ ਹੁੰਦੇ ਨਾ, ਉਹਦੇ ਵਿੱਚੋਂ ਕਈ ਗੱਲਾਂ ਯਾਦ ਰਹਿ ਜਾਂਦੀਆਂ। ਤੁਸੀਂ ਨਾ ਇੱਕ ਦਿਨ ਬੜੀ ਡਿਟੇਲ ਦੇ ਨਾਲ ਗੱਲ ਕੀਤੀ ਸੀ ਵੀ ਕੋਈ ਧਰਨਾ ਦੇ ਉੱਥੇ ਪੁਲਿਸ, ਕਿਸੇ ਨਾਲ ਗੱਲ ਕਰਨੀ ਆ ਉੱਥੇ ਪੁਲਿਸ ਵਾਲੇ ਜਾਂਦੇ ਆ। ਡੱਲੇਵਾਲ ਸਾਹਿਬ ਦੀ ਆਪਾਂ ਫੋਟੋ ਦੇਖੀ ਸੀ, ਉੱਥੇ ਵੀ ਪੁਲਿਸ ਵਾਲੇ ਬੈਠੇ ਸੀ। ਮੀਟਿੰਗਾਂ ਦੇ ਵਿੱਚ ਵੀ ਪੁਲਿਸ ਵਾਲੇ ਬੈਠ ਰਹੇ ਨੇ, ਹਰ ਥਾਂ ਤੇ। ਮਤਲਬ ਸਿਵਲ ਪ੍ਰਸ਼ਾਸਨ ਕਿਤੇ ਨਜ਼ਰ ਹੀ ਨਹੀਂ ਆਉਂਦਾ, ਜਿਹੜਾ ਅੱਗੇ ਸਾਲਸੀ ਵਜੋਂ ਕੰਮ ਕਰਦਾ ਸੀਗਾ। ਸਵਾਲ ਵੱਡਾ ਇਹ ਹੋ ਗਿਆ ਸ਼ਰਮਾ ਜੀ ਪੈਦਾ ਕਿ ਪੰਜਾਬ ਦੇ ਵਿੱਚ ਕੀ ਪੁਲਿਸ ਰਾਜ ਕਾਇਮ ਹੋ ਗਿਆ ਕਿ ਹਰ 2 ਦਿਨਾਂ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋ ਰਿਹਾ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਆਪਾਂ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਹਵਾਲੇ ਨਾਲ ਇੱਕ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫਿਕਰਮੰਦੀ ਹੈ, ਦੂਸਰੇ ਪਾਸੇ ਗ੍ਰਨੇਡ ਹਮਲੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਹੁਣ ਫਿਰ ਪਟਿਆਲਾ ਖੇਤਰ ਦੀ ਖੋਰ ਧਮਾਕੇ ਦੀ ਖਬਰ ਆ ਗਈ। ਉਧਰ ਇਹ ਮੁਕਾਬਲੇ ਦੀਆਂ ਖਬਰਾਂ ਅਚਾਨਕ ਤੇਜ਼ੀ ਫੜ ਲਈ, ਇਸ ਕਦਰ ਕਿ ਹਰ ਰੋਜ਼ ਆਪਾਂ ਕਿਸੇ ਨਾ ਕਿਸੇ ਅਜਿਹੀ ਖਬਰ ਤੇ ਚਰਚਾ ਕਰਦੇ ਸੀ ਕਿ ਅੱਜ ਗਿੱਟੇ 'ਚ ਗੋਲੀ ਮਾਰਤੀ, ਲੱਤ 'ਚ ਗੋਲੀ ਮਾਰਤੀ ਜੀ, ਇਨਕਾਊਂਟਰ ਹੋ ਗਿਆ ਜੀ, ਹੈ ਨਾ। ਸੋ ਇਹ ਖਬਰਾਂ ਆਪਾਂ ਲਗਾਤਾਰ, ਜਿਹੜਾ ਹਵਾਲਾ ਤੁਸੀਂ ਦੇ ਰਹੇ ਹੋ, ਆਪਾਂ ਬਿਲਕੁਲ ਇਸ ਪਹਿਲੂ ਤੋਂ ਵੀ ਕਿ ਹਰ ਮਸਲਾ ਜੇ ਪੁਲਿਸ ਨਹੀਂ ਹੱਲ ਕਰਨਾ ਹੈ ਤਾਂ ਸਿਵਲ ਪ੍ਰਸ਼ਾਸਨ ਦਾ, ਖਾਸ ਕਰ ਸਿਆਸਤਦਾਨ ਦਾ ਕੀ ਰੋਲ ਹੈ, ਕੀ ਰੋਲ ਰਹਿ ਗਿਆ? ਬਿਲਕੁਲ ਸਹੀ ਹੈ ਨਾ। ਫਿਰ ਉਹਨਾਂ ਦੀ ਭੂਮਿਕਾ ਕੀ ਰਹੇਗੀ? ਸੋ ਇਸ ਲਈ ਆਪਾਂ ਇਹਦੇ ਤੇ ਚਰਚਾ ਕਰਦੇ ਆਏ। ਪਰ ਅੱਜ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ, ਇਹ ਜੁਪਿੰਦਰਜੀਤ ਹੋਰਾਂ ਦੀ ਰਿਪੋਰਟ ਹੈ। ਜੁਪਿੰਦਰਜੀਤ ਇੰਗਲਿਸ਼ ਟ੍ਰਿਬਿਊਨ ਦਾ ਉਹ ਪੱਤਰਕਾਰ ਹੈ। ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਕੁਝ ਅਜਿਹੀਆਂ ਘਟਨਾ ਵਾਪਰਦੀਆਂ ਜਿਹਨੂੰ ਲੈ ਕੇ ਸ਼ੰਕੇ ਸ਼ੋਭੇ ਪੈਦਾ ਹੁੰਦੇ ਆ, ਤਾਂ ਉਹ ਉਹਦਾ ਨਿਤਾਰਾ ਕਰਦਾ ਕਿ ਆਹ ਦੇਖ ਲਓ ਭਾਈ, ਆਹ ਬੰਦੇ ਪਹੁੰਚ ਗਏ ਸੀ ਤੋਮਰ ਦੇ ਘਰੇ ਰੋਟੀ ਖਾਣ। ਉਹ ਫੋਟੋਆਂ, ਉਹ ਰਿਪੋਰਟ ਜੁਪਿੰਦਰਜੀਤ ਕੱਢ ਕੇ ਲਿਆਉਂਦਾ, ਉਹ ਪੱਤਰਕਾਰ ਹੈ। ਉਹ ਪੱਤਰਕਾਰ ਦੀ ਇਹ ਰਿਪੋਰਟ ਹੈ ਜਿਹੜੀ ਕਹਿੰਦੀ ਹੈ ਕਿ ਪੰਜਾਬ 'ਚ ਹਰ 2 ਦਿਨਾਂ 'ਚ ਇੱਕ ਪੁਲਿਸ ਮੁਕਾਬਲਾ ਹੋ ਰਿਹਾ ਜੀ। ਉਹ ਕਹਿੰਦਾ ਕਿ ਪਿਛਲੇ ਸਾਲ 365 ਦਿਨਾਂ 'ਚ 64 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਮਤਲਬ 365 ਦਿਨਾਂ 64 ਅਜਿਹੇ ਪਹਿਲੂ ਨੇ ਜਿੱਥੇ ਲੱਗਿਆ ਕਿ ਪੁਲਿਸ ਤੋਂ ਕੋਈ ਭੱਜਣ ਲੱਗਿਆ, ਕੋਈ ਘੇਰਾਬੰਦੀ ਹੋਈ ਹੈ, ਕਿਤੇ ਕੋਈ ਫਾਇਰਿੰਗ ਹੋਈ ਹੈ, ਕੁਛ ਹੋਇਆ। ਪਰ ਕਹਿੰਦਾ ਇੱਧਰ 90 ਦਿਨਾਂ ਦੇ ਵਿੱਚ 41 ਪੁਲਿਸ ਮੁਕਾਬਲੇ। ਠੀਕ ਆ। ਅਚਾਨਕ ਇੰਨੀ ਤੇਜ਼ੀ ਕਿਵੇਂ ਆ ਗਈ? ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ 'ਚ ਗੈਂਗਸਟਰਵਾਦ ਹੈ ਨਹੀਂਗਾ ਤੇ ਉਹੀ ਸਾਰਾ ਕੁਛ ਨਕਲੀ ਪੱਕਲੀ ਚੱਲੀ ਜਾਂਦਾ। ਮੈਂ ਕਹਿੰਦਾ ਗੈਂਗਸਟਰਵਾਦ ਵੀ ਹੈਗਾ, ਚਿੱਟਾ ਵੀ ਹੈਗਾ, ਨਸ਼ਾ ਵੀ ਹੈਗਾ, ਠੱਗ ਚੋਰ ਚੱਕੇ ਵੀ ਹੈਗੇ, ਪਰ ਉਨੀ ਪੁਲਿਸ ਦੀ ਨਫਰੀ ਵੀ ਤਾਂ ਸਾਡੀ ਕਿੱਡੀ ਵੱਡੀ ਹੈ। ਜੀ ਜੀ। ਮਤਲਬ ਪੰਜਾਬ 'ਚ ਸਾਡੀ ਜਨਸੰਖਿਆ ਦੇ ਹਿਸਾਬ ਨਾਲ ਪੁਲਿਸ ਦੀ ਗਿਣਤੀ ਸਾਰਿਆਂ ਨਾਲੋਂ ਵੱਧ ਹੈ ਮੁਲਕ ਦੇ ਵਿੱਚ, ਬਿਲਕੁਲ। ਤੇ ਲਗਾਤਾਰ ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਅੱਜ ਫਿਰ ਇੰਨੇ ਭਰਤੀ, ਅੱਜ ਫਿਰ ਇੰਨੇ ਭਰਤੀ। ਤੇ ਉਹ ਪੁਲਿਸ ਮੁਕਾਬਲੇ ਜਦੋਂ ਦਰਜਨ ਬੰਦੇ ਇੱਕ ਮੁੰਡੂ ਨੂੰ ਫੜ ਕੇ ਲੈ ਕੇ ਜਾਂਦੇ ਨੇ ਕਿ ਚੱਲ ਵੀ ਤੇਰੇ ਕੋਲ ਹਥਿਆਰ ਬਰਾਮਦ ਕਰਨਾ, ਤੂੰ ਕਿੱਥੇ ਲੁਕੋਇਆ ਸੀ, ਸਮਾਨ ਕਿੱਥੇ ਰੱਖਿਆ ਸੀ, ਚੱਲ ਵੀ, ਹੈਨਾ। ਤੇ ਉੱਥੇ ਜਾ ਕੇ ਜੀ ਕਹਿੰਦੇ ਜੀ ਉਹਨੇ ਸਰਵਿਸ ਰਿਵਾਲਵਰ ਖੋਲਿਆ ਜੀ, ਭੱਜਣ ਦੀ ਕੋਸ਼ਿਸ਼ ਕੀਤੀ ਜੀ, ਗੋਲੀ ਚਲਾਤੀ, ਫਿਰ ਸਾਨੂੰ ਜਵਾਬੀ ਕਰ। ਮਤਲਬ 12 ਪੁਲਿਸ ਵਾਲਿਆਂ ਤੋਂ ਪੁਲਿਸ ਦੀ ਹਿਰਾਸਤ 'ਚੋਂ ਹੀ ਬੰਦਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਨਾ। ਤੇ ਫਿਰ ਉੱਥੇ ਮੁਕਾਬਲਾ, ਮਤਲਬ ਇੱਕੋ ਤਰ੍ਹਾਂ ਦੀ ਸਕ੍ਰਿਪਟ ਸ਼ੰਕੇ ਸ਼ੋਭੇ ਫਿਰ ਪੈਦਾ ਕਰਦੀ ਹੈ। ਬਿਲਕੁਲ ਸਹੀ। ਹੁਣ ਇਹ ਰਿਪੋਰਟ ਦੱਸਦੀ ਹੈ ਕਿ ਜਨਵਰੀ 2025 ਤੋਂ ਲੈ ਕੇ 31 ਮਾਰਚ 2025 ਤੱਕ 41 ਪੁਲਿਸ ਮੁਕਾਬਲੇ ਹੋਏ ਆ ਜੀ, ਜੋ ਪਿਛਲੇ ਸਾਲ ਪੂਰੇ ਹੋਏ 64 ਮੁਕਾਬਲਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਨਜ਼ਰ ਆਉਂਦੇ ਕਿ 90 ਦਿਨਾਂ 'ਚ 41 ਹੋ ਗਏ। ਹਾਂ, ਮਤਲਬ ਹਾਲ ਤੱਕ, ਪਰ ਕਹਾਣੀ ਇਹ ਵੀ ਹੈ ਕਿ ਹਾਲ ਤੱਕ ਕਿਸੇ ਵੀ ਪੀੜਤ ਪਰਿਵਾਰ ਵੱਲੋਂ ਕੋਈ ਅਗਾਂਹ ਦਲੀਲ ਅਪੀਲ ਕੀਤੀ ਨਹੀਂ ਜਾ ਰਹੀ। ਕੀ ਇਹ ਡਰ ਹੈ, ਕੀ ਇਹ ਸਹਿਮ ਹੈ,
ਕਿ ਸੱਚਮੁੱਚ ਮਤਲਬ ਕਿ ਉਹਨਾਂ ਦੀ ਅਜਿਹੀ ਸਥਿਤੀ ਹੈ ਕਿ ਉਹ ਬੋਲ ਨਹੀਂ ਸਕਦੇ, ਜਾਂ ਉਹ ਸੱਚਮੁੱਚ ਅਜਿਹੇ ਕਾਲੇ ਕਾਰਨਾਮੇ ਨੇ ਕਿ ਉਹਨਾਂ ਦਾ ਹਸ਼ਰੇ ਹੀ ਬਣਦਾ ਸੀਗਾ। ਸੋ ਕੋਈ ਇਸ ਮਸਲੇ ਸਾਹਮਣੇ ਨਹੀਂ ਆਇਆ। ਹਾਂ, ਇਹੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਜੇਕਰ ਥੋੜਾ ਅੱਗੇ ਪਿੱਛੇ ਹੋ ਕੇ ਆਪਾਂ ਕੁੱਲ ਸਥਿਤੀ ਦੇਖੀਏ ਤਾਂ 45 ਮੁਕਾਬਲੇ ਨੇ ਤੇ 2 ਅਜਿਹੀਆਂ ਘਟਨਾਵਾਂ ਨੇ ਜਿਨ੍ਹਾਂ 'ਚ ਬੰਦਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਮਤਲਬ 45 ਲੱਤਾਂ 'ਚ ਗੋਲੀਆਂ ਵੱਜ ਰਹੀਆਂ, 2 ਮਾਰੇ ਗਏ, ਤਾਂ ਇੰਜ 47 ਘਟਨਾਵਾਂ ਹੋ ਗਈਆਂ। ਪਰ ਉਹ 'ਚ ਜਦੋਂ 90 ਦਿਨਾਂ ਦਾ ਆંકੜਾ ਦੇਖਦੇ ਤਾਂ 41 ਮਾਮਲੇ ਸਿਰਫ 90 ਦਿਨਾਂ ਦੇ ਵਿੱਚ ਆਉਂਦੇ ਨੇ। ਜੀ ਜੀ। ਸੋ ਆਪਾਂ ਮਤਲਬ ਕਿ ਜੇਕਰ ਆਪਾਂ ਅੰਮ੍ਰਿਤਸਰ 'ਚ ਇੱਕ ਕਤਲ ਮਾਮਲੇ 'ਚ ਮੁਲਜ਼ਮ ਸੀਗਾ, ਉਹਦਾ ਮੁਕਾਬਲੇ 'ਚ ਮਾਰਿਆ ਗਿਆ। ਪਟਿਆਲੇ ਵਾਲੀ ਉਹ ਘਟਨਾ, ਅਗਵਾਕਾਰ ਜਿਹੜਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ, ਉਹ ਤੋਂ ਬਾਅਦ ਫਿਰ ਉਹ ਕਰਨਲ ਬਾਠ ਵਾਲੀ ਘਟਨਾ। ਪਰ ਮੈਂ ਜਦੋਂ ਇਹ ਰਿਪੋਰਟ ਪੜ੍ਹ ਰਿਹਾ ਸੀ ਤਾਂ ਮੈਂ ਗੌਰ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਚੇਤੇ ਕਰਨ ਦੀ ਕੋਸ਼ਿਸ਼ ਕੀਤੀ ਕਿ ਪਟਿਆਲਾ ਕਰਨਲ ਬਾਠ ਵਾਲੇ ਮਾਮਲੇ ਤੋਂ ਬਾਅਦ ਕੋਈ ਮੁਕਾਬਲਾ ਧਿਆਨ 'ਚ ਆਉਂਦਾ, ਤੇ ਉਹ ਤੋਂ ਬਾਅਦ ਇੱਕਦਮ ਰੁਕਿਆ। ਜੀ ਜੀ। ਮਤਲਬ ਕੀ ਇਹ ਸਹਿਜ ਸੁਭਾਅ ਹੈ ਕਿ ਜਾਂ ਉਸ ਘਟਨਾ ਨੇ ਪੁਲਿਸ ਤੰਤਰ ਦੀ ਇੰਨੀ ਬਦਨਾਮੀ ਕਰਤੀ, ਉਦੋਂ ਲੱਗਿਆ ਕਿ ਨਹੀਂ ਹੁਣ ਥੋੜਾ ਜਿਹਾ ਰੁਕ ਜਾਓ, ਫਿਰ ਦੁਬਾਰਾ ਸ਼ੁਰੂ ਕਰਾਂਗੇ ਨਵੇਂ ਸਿਰੇ ਤੋਂ। ਸੋ ਇਹ ਵੀ ਇੱਕ ਪਹਿਲੂ ਹੈਗਾ। ਤੇ ਇਸੇ ਰਿਪੋਰਟ ਦੇ ਹਵਾਲੇ ਨਾਲ ਐਡਵੋਕੇਟ ਨਵਕਰਨ ਸਿੰਘ ਹੈ ਨਾ, ਜਿਹੜੇ ਕਹਿੰਦੇ ਨੇ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਨੇ, ਉਹ ਕਹਿ ਰਹੇ ਸੀ, ਕਹਿੰਦੇ ਵੀ ਕਿ ਵਿਸ਼ੇਸ਼ ਅਧਿਕਾਰ ਮਿਲਣ ਨਾਲ ਕਾਨੂੰਨ ਆਪ ਹੀ ਆਪਣੇ ਆਪ ਨੂੰ ਹੱਥਾਂ 'ਚ ਲੈ ਲੈਂਦਾ। ਕਾਨੂੰਨ ਮਤਲਬ ਦੂਸਰੇ ਨੂੰ ਕਹਿੰਦੇ ਨਾ ਕਿ ਕਾਨੂੰਨ ਨੂੰ ਹੱਥਾਂ 'ਚ ਲੈਣ ਦੀ ਲੋੜ ਨਹੀਂ, ਤੇ ਜਿਹਨੇ ਕਾਨੂੰਨ ਕਹਿੰਦੇ ਆਪ ਇਹ ਹੱਥਾਂ 'ਚ ਲੈ ਲੈਂਦਾ, ਫਿਰ ਇਹ ਘਟਨਾ ਵਾਪਰਦੀਆਂ ਨੇ। ਸੋ ਕਹਿੰਦੇ ਖਤਰਨਾਕ ਰੁਝਾਨ ਹੈ ਜੋ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਬਣਾਉਂਦਾ। ਇਸ ਰੁਝਾਨ ਨੂੰ ਠੱਲ ਨਾ ਪਈ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਬੇਕਸੂਰ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ। ਤੇ ਇਸ ਲਈ ਉਹ ਕਹਿੰਦੇ ਕਿ ਪੰਜਾਬ ਇਸ ਘਟਨਾਕ੍ਰਮ ਤੋਂ ਜਾਂ ਅਜਿਹੇ ਵਤੀਰੇ ਤੋਂ ਵਾਕਫ ਹੈ। ਜੀ ਜੀ। ਸ਼ਾਇਦ ਉਹ 80-90 ਦੇ ਦਹਾਕੇ ਦੀ ਹਵਾਲੇ ਨਾਲ ਗੱਲ ਕਰਦੇ ਨੇ ਕਿ ਉਸ ਸਮੇਂ ਦੇ ਦੌਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਜਵਾਕ ਗਵਾਏ ਨੇ ਉਹ ਜਾਣਦੇ ਨੇ। ਜਿਹੜਾ ਘਰੋਂ ਗਿਆ ਤੇ ਸ਼ਾਮ ਨੂੰ ਪਤਾ ਨਹੀਂ ਪਰਤੂਗਾ ਕਿ ਨਹੀਂ ਪਰਤੂਗਾ, ਚਾਹੇ ਉਹ ਪੁਲਿਸ ਦੀ ਡਿਊਟੀ ਕਰਨ ਚੱਲਿਆ, ਚਾਹੇ ਉਹ ਖਾੜਕੂਵਾਦ ਦੀ ਡਿਊਟੀ ਕਰਨ ਚੱਲਿਆ, ਚਾਹੇ ਉਹ ਕਾਲਜ ਪੜ੍ਹਾਈ ਕਰਨ ਚੱਲਿਆ, ਚਾਹੇ ਸ਼ਹਿਰ ਕੋਈ ਕੰਮ ਕਰਨ ਚੱਲਿਆ, ਕਿਸੇ ਨੂੰ ਬੱਸਾਂ ਚਲਾ ਕੇ ਮਾਰ ਦੋ। ਖਾੜਕੂ ਕਹਿੰਦੇ ਏਜੰਸੀਆਂ ਨੇ ਮਾਰੇ ਨੇ, ਏਜੰਸੀਆਂ ਕਹਿੰਦੀਆਂ ਨੇ ਜੀ ਖਾੜਕੂਆਂ ਨੇ ਮਾਰੇ ਨੇ, ਹੈਨਾ। ਪੁਲਿਸ ਵਾਲੇ ਕਹਿੰਦੇ ਜੀ ਮਤਲਬ ਅਸੀਂ ਅੱਤਵਾਦੀ ਮਾਰਤਾ, ਪਰਿਵਾਰ ਕਹਿੰਦੇ ਨੇ ਝੂਠਾ ਪੁਲਿਸ ਮੁਕਾਬਲਾ ਕਰਤਾ, ਹੈਨਾ। ਤੇ ਖਾੜਕੂ ਕਹਿੰਦੇ ਜੀ ਅਸੀਂ ਪੁਲਿਸ ਵਾਲਾ ਸੋਧਤਾ, ਪੁਲਿਸ ਵਾਲੇ ਕਹਿੰਦੇ ਸਾਡਾ ਮੁਲਾਜ਼ਮ ਸ਼ਹੀਦ ਹੋ ਗਿਆ। ਸੋ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਪੰਜਾਬ ਮਰਿਆ, ਨੁਕਸਾਨ ਪੰਜਾਬ ਦਾ ਜਾਨੀ ਹੋਇਆ, ਤੇ ਉਲਟਾ ਸਾਡੇ ਸਿਰ ਤੇ ਬੋਝ ਰੱਖਤਾ ਜੀ, ਲਓ ਜੀ ਤੁਹਾਡੀ ਰੱਖਿਆ ਦੇ ਲਈ ਅਸੀਂ ਇੰਨਾ ਕਰਜ਼ਾ ਲਾਤਾ, ਇੰਨਾ ਪੈਸਾ ਲਾਤਾ, ਹੈਨਾ, ਉਹ ਸਾਡੇ ਸਿਰ ਤੇ ਪਿਆ। ਉਹ ਤਾਰਦਿਆਂ ਆ ਨਵੇਂ ਕਰਜ਼ੇ ਸਾਡੇ ਸਿਰ ਪਿਛਲੀਆਂ ਸਰਕਾਰਾਂ ਚੜਾ ਗਈਆਂ। ਸੋ ਅਸੀਂ ਤਾਂ ਹਰ ਪਾਸਿਓਂ ਮਰੇ ਹੋਏ ਹਾਂ, ਹਰ ਪਾਸਿਓਂ ਦੱਬੇ ਹੋਏ ਹਾਂ, ਹਰ ਪਾਸਿਓਂ ਕੁਚਲੇ ਹੋਏ ਹਾਂ। ਤੇ ਹੁਣ ਜਿਹੜੀ ਪੁਲਿਸ ਨੂੰ ਤੁਸੀਂ ਕਹਿੰਦੇ ਹੋ ਜੀ ਤੁਹਾਡੀ ਸੁਰੱਖਿਆ ਲਈ ਲਾਈ ਆ, ਹੁਣ 29 ਦਿਨ ਪੰਜਾਬ ਦੀ ਜਵਾਨੀ ਨੂੰ, ਮੈਂ ਕਹਿੰਦਾ ਜੇ ਜਵਾਨੀ ਲੀਹੋਂ ਲੱਥੀ ਆ ਤਾਂ ਉਹਨੂੰ ਲੀਹ ਤੇ ਚੜਾਉਣ ਦਾ ਕੋਈ ਫਾਰਮੂਲਾ ਹੋਣਾ ਚਾਹੀਦਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਤੁਸੀਂ ਉਸ ਨੀਤੀ ਤੇ ਕੰਮ ਕਰੋ ਕਿ ਇਹਨਾਂ ਨੂੰ ਮੋੜ ਕੇ ਕਿਵੇਂ ਲਿਆਉਣਾ। ਉਸ ਸਮੇਂ ਜਦੋਂ ਖਾੜਕੂਵਾਦ ਦਾ ਦੌਰ ਸਿਖਰ ਤੇ ਸੀ, ਯੂਨੀਵਰਸਿਟੀ ਕਾਲਜਾਂ ਦੇ ਮੁੰਡੇ ਜਾਂ ਸਕੂਲਾਂ ਦੇ ਮੁੰਡੇ ਜਦੋਂ ਇਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਉੱਧਰ ਨੂੰ ਜਾਂਦੇ ਸੀ ਤਾਂ ਕਈਆਂ ਨੇ ਚੰਗੇ ਰੋਲ ਨਿਭਾਏ ਵੀ ਨੇ। ਹਾਂਜੀ ਹਾਂਜੀ, ਬਿਲਕੁਲ। ਕਈਆਂ ਨੇ ਕਿੰਨੇ ਮੁੰਡਿਆਂ ਨੂੰ ਮੋੜ ਕੇ ਲਿਆਉਣ ਦੇ ਵਿੱਚ, ਹੈਨਾ, ਉਹਨਾਂ ਘਟਨਾਵਾਂ ਚੋਂ ਕੱਢਣ ਦੇ ਵਿੱਚ, ਤੇ ਅੱਜ ਉਹ ਕਿੰਨੀਆਂ ਚੰਗੀਆਂ ਪੋਸਟਾਂ ਤੇ ਕੰਮ ਵੀ ਕਰ ਰਹੇ ਨੇ, ਤੇ ਕਈ ਵਾਰ ਜੇ ਕਿਸੇ ਸਾਂਝੇ ਵੀ ਕਰਦੇ ਨੇ। ਸੋ ਕੀ ਅਜਿਹੀ ਕੋਈ ਧਿਰ ਨਹੀਂ ਸਰਕਾਰ ਦੇ ਧਿਰਾਂ ਦੀ, ਸੰਸਥਾਵਾਂ ਦੀ, ਨੁਮਾਇੰਦਿਆਂ ਦੀ, ਪ੍ਰਸ਼ਾਸਨਿਕ ਅਧਿਕਾਰੀਆਂ ਦੀ, ਪੁਲਿਸ ਤੰਤਰ ਦੇ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਨਹੀਂ ਕਿ ਹੱਲ ਗੋਲੀ, ਡਾਂਗ, ਕੁੱਟਮਾਰ, ਜੇਲ੍ਹ ਤੇ ਮੁਕਾਬਲਾ ਹੀ ਹੈ। ਇਹ ਸਵਾਲ ਬਹੁਤ ਵੱਡਾ। ਸੋ ਇਹ ਰਿਪੋਰਟ ਕਾਫੀ ਕੁਝ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਿਆ, ਤੇ ਸਾਨੂੰ ਮੁੜ ਕੇ 80-90 ਦੇ ਦਹਾਕੇ ਵੱਲ ਧੱਕਿਆ ਜਾ ਰਿਹਾ, ਜਿਹਦੇ ਵਿੱਚੋਂ ਪੰਜਾਬ ਮਸਾਂ ਉੱਭਰਨਾ ਸ਼ੁਰੂ ਹੋਇਆ ਸੀ। ਜੇਕਰ ਉਹ ਸਥਿਤੀ ਫਿਰ ਪੈਦਾ ਹੋਈ ਤਾਂ ਬਹੁਤ ਖਤਰਨਾਕ ਹੋਈ। ਜੀ ਬਿਲਕੁਲ। ਇੱਕ ਦਿਨ ਅੱਗੇ ਵੀ ਆਪਾਂ ਇਸ ਗੱਲ ਉੱਤੇ, ਇਸ ਨੁਕਤੇ ਤੇ ਬਹੁਤ ਗਹੀਨਤਾ ਦੇ ਨਾਲ, ਬਹੁਤ ਸੰਜੀਦਗੀ ਦੇ ਨਾਲ ਵਿਚਾਰ ਕੀਤਾ ਸੀਗਾ ਸ਼ਰਮਾ ਜੀ, ਕਿ ਇਹ ਪੁਲਿਸ ਰਾਜ ਵੱਲ ਨੂੰ ਧੱਕਿਆ ਜਾ ਰਿਹਾ ਪੰਜਾਬ। ਆਪਣੀ ਹੈਡਲਾਈਨ ਵੀ ਇਹੀ ਸੀ ਕਿ ਪੰਜਾਬ ਨੂੰ ਪੁਲਿਸ ਰਾਜ ਵੱਲ। ਹਾਂਜੀ, ਤੇ ਉਹ ਤਾਂ ਸ਼ਾਇਦ 2 ਹਫ਼ਤਿਆਂ ਬਾਅਦ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਿਆ। ਔਰ ਜਿਹੜਾ ਇੱਕ ਨੁਕਤਾ ਤੁਸੀਂ ਛੋਇਆ ਨਾ ਸ਼ਰਮਾ ਜੀ, ਕਿ ਸੁਹਿਰਦ ਧਿਰਾਂ, ਅਫਸਰਸ਼ਾਹੀ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ, ਕਿ ਉਹ ਕਈ ਇਹਨਾਂ ਚੀਜ਼ਾਂ ਤੋਂ ਟਾਲਾ ਵੱਟ ਚੁੱਕੀਆਂ ਨੇ, ਕੋਈ ਕੰਮ ਨਹੀਂ ਕਰਕੇ ਰਾਜੀ ਵੀ ਕਿਸੇ ਨੂੰ ਆਪਾਂ ਮੁੱਖ ਧਾਰਾ ਦੇ ਵਿੱਚ ਵਾਪਸੀ ਕਰਾਉਣੀ ਆ, ਜਾਂ ਕਿਸੇ ਨੂੰ ਆਪਾਂ ਨਿਆਂ ਦਿਵਾਉਣਾ, ਜਾਂ ਕੁਛ ਵੀ। ਕਮਾਲ ਦੀ ਗੱਲ ਆ ਵੀ ਜਿਹੜੀ ਸਾਡੀ ਸਿਆਸਤ ਆ ਉਹ ਵੀ ਇਸ ਮਾਮਲੇ ਦੇ ਉੱਤੇ ਉਹਦੀ ਚੁੱਪ ਵੀ ਕਈ ਸਾਜ਼ਿਸ਼ਾਂ ਵੱਲ ਇਸ਼ਾਰਾ ਕਰਦੀ ਹੈ। ਸਿਆਸਤਦਾਨਾਂ ਦੀ ਗੱਲ ਤੁਰੀ ਹੈ ਤੇ ਕਿਉਂ ਨਾ ਸਿਆਸਤਦਾਨਾਂ ਦੀ ਕੋਈ ਗੱਲ ਕਰ ਲਈਏ। ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਮਿੱਟੀ ਦੀ ਸਹੁੰ ਖਾਧੀ ਹੈ ਜੀ। ਇੱਕ ਤਾਂ ਇਹ ਦੱਸਿਓ ਵੀ ਕਿਤੇ ਡਰੱਗ ਮਾਮਲੇ 'ਚ ਖਾਧੀ ਹੈ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ, ਤੇ ਫਿਰ ਮਿੱਟੀ ਹੀ ਕਿਉਂ ਚੁਣੀ ਉਹਨਾਂ ਨੇ ਸਹੁੰ ਖਾਣ ਲਈ? ਪ੍ਰਵੀਨ ਜੀ,
ਮਿੱਟੀ ਨਾਲੋਂ ਵੀ ਜ਼ਿਆਦਾ ਮੈਨੂੰ ਸਵਾਲ ਮੇਰਾ ਵੱਡਾ ਇਹ ਹੈ ਕਿ ਕੇਜਰੀਵਾਲ ਪੰਜਾਬ ਨੂੰ ਕਿਉਂ ਚੁਣ ਰਿਹਾ? ਜੀ ਜੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਉਹ ਪਾਰਟੀ ਸੁਪਰੀਮੋ ਹੈ, ਹੂੰ ਉਹ ਪਾਰਟੀ ਦਾ ਕੰਮ ਕਰੇ। ਹੂੰ ਉਹ ਸਰਕਾਰ ਵਾਲੇ ਮਸਲਿਆਂ 'ਚ ਹੱਥ ਠੋਕ ਕੇ ਕਿਵੇਂ ਕਹਿ ਰਿਹਾ ਕਿ ਬਲਡੋਜ਼ਰ ਹਮਨੇ ਚਲਾਇਆ ਹੈ, ਹਮ ਚਲਾएंगे, ਜੀ ਮੈਂ ਪੁਲਿਸ ਨੂੰ ਕਹਿਤਾ ਕਿ ਕਰੋ ਕਾਰਵਾਈ, ਇਦਾਂ ਹੀ ਹੋਊਗੀ। ਹੂੰ 3 ਦਿਨਾਂ ਤੋਂ ਆਪਾਂ ਗੱਲ ਕਰ ਰਹੇ ਹਾਂ, ਲੁਧਿਆਣੇ ਬੈਠੇ ਨੇ, ਅੱਜ ਕੈਬਨਿਟ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਲੁਧਿਆਣੇ ਜਾਣਾ ਇਹਨਾਂ ਨੇ। ਹੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅਚਾਨਕ ਕੈਬਨਿਟ ਦੀ ਬੈਠਕ ਬੁਲਾ ਲਈ ਹੈ। ਕਈਆਂ ਨੂੰ ਫਿਕਰ ਪਿਆ ਕਿ ਸ਼ਾਇਦ ਕੋਈ ਮੰਤਰੀ ਮੰਡਲ ਦੀ ਹਿਲਜੁਲ ਕੁਛ ਜਾਂ ਕੁਛ, ਪਰ ਮੈਨੂੰ ਨਹੀਂ ਲੱਗਦਾ ਕਿ ਜਿਮਨੀ ਚੋਣ ਤੋਂ ਪਹਿਲਾਂ ਹੁਣ ਅਜੇ ਕੋਈ ਪੰਗਾ ਲੈਣਗੇ ਇਹ। ਫਿਲਹਾਲ ਜਿਮਨੀ ਚੋਣ ਹੈ, ਇਸ ਲਈ ਹੋ ਸਕਦਾ ਕਿ ਜਿਹੜੇ ਕੁਰਸੀਆਂ ਤੇ ਜਿਹੜੇ ਬੈਠੇ ਨੇ ਉੱਥੇ ਬੈਠੇ ਰਹਿਣਗੇ, ਜਿਹੜੇ ਬੈਠਣਾ ਚਾਹੁੰਦੇ ਨੇ ਉਹਨਾਂ ਨੂੰ ਹਜੇ ਖੜੇ ਰਹਿ ਕੇ ਇੰਤਜ਼ਾਰ ਕਰਨਾ ਪੈ ਸਕਦਾ। ਬਿਲਕੁਲ। ਪਰ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ, ਇਹ ਪਿਛਲੇ 2 ਦਿਨਾਂ ਦੇ ਘਟਨਾਕ੍ਰਮ ਦੇ ਉੱਤੇ ਧਿਆਨ ਦੇਣ ਦੀ ਲੋੜ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਲੁਧਿਆਣੇ ਦੇ ਵਿੱਚ ਆਪਣੇ ਵਰਕਰਾਂ ਨਾਲ, ਆਪਣੇ ਸਮਰਥਕਾਂ ਨਾਲ, ਆਪਣੇ ਲੀਡਰਾਂ ਨਾਲ ਮੀਟਿੰਗ ਕਰਦਿਆਂ ਕੇਜਰੀਵਾਲ ਜੀ ਸਹੁੰ ਚੁਕਾਉਂਦੇ ਨੇ ਉਹਨਾਂ ਵਰਕਰਾਂ ਨੂੰ। ਤੇ ਉਸ ਤੋਂ ਬਾਅਦ ਫਿਰ ਕੱਲ 6000 ਤੋਂ ਵੱਧ ਜਵਾਕ ਇਕੱਠਾ ਕੀਤਾ ਸੀ, NCC ਵਾਲਾ, NSS ਵਾਲਾ ਜਾਂ ਹੋਰ ਜਵਾਕ, ਉਹਨਾਂ ਨੂੰ ਵੀ ਕੱਲ ਨਸ਼ਿਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਜੀ ਸਹੁੰ ਚੁਕਾ ਰਹੇ ਸੀ। ਮਤਲਬ ਸੋਸ਼ਲ ਮੀਡੀਆ ਤੇ ਨਾ ਅੱਜ ਕੱਲ ਅਜਿਹੇ ਸਵਾਲ ਆਉਂਦੇ ਨੇ ਕਿ ਜਿਹੜੇ ਇੱਕ ਪਾਸਿਓਂ ਹਾਸੋਹੀਣੇ ਵੀ ਲੱਗਦੇ ਨੇ, ਦੂਏ ਪਾਸੇ ਉਹਨਾਂ ਦੇ ਅੰਦਰ ਬੜੀ ਗੰਭੀਰਤਾ ਵੀ ਛੁਪੀ ਹੁੰਦੀ। ਹਾਂਜੀ ਹਾਂਜੀ। ਬੰਦੇ ਪੁੱਛੀ ਜਾਂਦੇ ਨੇ ਕਿ ਬਾਈ ਜੀ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਜੇ ਸਹੁੰ ਚੁਕਾ ਰਹੇ? ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕੋ 7J 'ਚ ਬੈਠੇ ਵਾਲੀ ਵੀਡੀਓ ਖੂਬ ਵਾਇਰਲ ਹੋ ਰਹੀ ਆ ਕਿ ਜੀ ਤੁਸੀਂ ਮਤਲਬ ਸ਼ਰਾਬ ਬਾਰੇ, ਉਹ ਕਹਿੰਦਾ ਵੀ ਠੇਕੇ ਕਿਉਂ ਖੋਲੇ ਨੇ ਇਹਨਾਂ ਨੇ, ਫਿਰ ਬੰਦ ਕਰਨਾ, ਅਸੀਂ ਥੋੜਾ ਖੋਲੇ ਨੇ, ਇਹਨਾਂ ਨੇ ਖੋਲੇ ਨੇ। ਉਹ ਕਹਿੰਦਾ ਜੀ ਨਾ ਖਰੀਦੋ, ਨਹੀਂ ਫਿਰ ਹੋਰ ਕਹਿੰਦਾ ਦੇਖਣ ਲਈ ਖੋਲੇ ਨੇ, ਜਾਂ ਤਾਂ ਫਿਰ ਬੰਦ ਕਰੇ ਸਰਕਾਰਾਂ, ਕਹਿੰਦਾ। ਤੇ ਫਿਰ ਹੁਣ ਤਾਂ ਤੁਹਾਡੀ ਸਰਕਾਰ ਆ ਗਈ ਸੀ, ਫਿਰ ਬੰਦ ਕਰ ਲਿਆ ਤੇ। ਜੀ ਜੀ ਬਿਲਕੁਲ। ਦੂਸਰੇ ਪਾਸੇ ਸਹੁੰ ਉਹ ਬੰਦਾ ਚੁਕਾ ਰਿਹਾ ਜਿਹੜਾ ਆਪ ਸ਼ਰਾਬ ਘੁਟਾਲੇ 'ਚ ਘਿਰਿਆ। ਤੁਸੀਂ ਕਮਾਲ ਦੇਖੋ। ਚਲੋ ਮੈਂ ਉਹ ਤੋਂ ਵੀ ਅੱਗੇ ਆਉਣਾ ਜੀ। ਅਰਵਿੰਦ ਕੇਜਰੀਵਾਲ ਸਹੁੰ ਚੁਕਾਉਂਦਿਆਂ ਹੋਇਆ ਕਹਿੰਦੇ ਨੇ ਜੀ, ਮੈਂ ਜੇ ਕਹੂੰ ਤਾਂ ਮੈਂ ਸਹੁੰ ਦੀਆਂ 4 ਸਤਰਾਂ ਪੜ੍ਹ ਦਿੰਦਾ। ਅਰਵਿੰਦ ਕੇਜਰੀਵਾਲ ਨੇ ਆਪਣੇ ਨਾਲ, ਆਪਣੇ ਆਗੂਆਂ ਨਾਲ, ਵਲੰਟੀਅਰਾਂ ਨਾਲ ਸਹੁੰ ਚੁੱਕੀ। ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ, ਮੈਂ ਆਮ ਆਦਮੀ ਪਾਰਟੀ ਦਾ ਸੱਚਾ ਵਲੰਟੀਅਰ ਹਾਂ। ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸਹੁੰ ਖਾਂਦਾ ਹਾਂ ਕਿ ਮੈਂ ਖੁਦ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ। ਮੈਂ ਆਪਣੇ ਦੋਸਤਾਂ, ਪਰਿਵਾਰ ਅਤੇ ਸਮਾਜ ਨੂੰ ਨਸ਼ਿਆਂ ਦੂਰ ਰੱਖਣ ਦੀ ਕੋਸ਼ਿਸ਼ ਕਰਾਂਗਾ। ਕਈ ਕਹਿੰਦੇ ਹੱਸੀ ਜਾਂਦੇ ਸੀ ਕਿ ਲੱਗਦਾ ਸੇਵਨ ਕਰਨ ਵਾਲੇ ਤਾਂ ਨਾਲੇ ਖੜਾਏ ਹੋਏ ਨੇ, ਕਹਿੰਦਾ ਹੈ ਨਾ। ਜਿੱਥੇ ਵੀ ਮੈਂ ਨਸ਼ਾ ਵਿਕਦਾ ਵੇਖਾਂਗਾ ਮੈਂ ਪੁਲਿਸ ਨੂੰ ਸੂਚਿਤ ਕਰਾਂਗਾ, ਮੈਂ ਡਰਾਂਗਾ ਨਹੀਂ, ਕਿਉਂਕਿ ਇਸ ਲੜਾਈ ਵਿੱਚ ਪ੍ਰਮਾਤਮਾ ਮੇਰੇ ਨਾਲ ਹੈ। ਮੈਂ ਸਿੱਖਿਆ ਨੂੰ ਚੁਣਾਂਗਾ, ਨਸ਼ੇ ਨੂੰ ਨਹੀਂ। ਮੈਂ ਤਰੱਕੀ ਨੂੰ ਚੁਣਾਂਗਾ, ਵਿਨਾਸ਼ ਨੂੰ ਨਹੀਂ। ਮੈਂ ਇਨਕਲਾਬ ਨੂੰ ਚੁਣਾਂਗਾ, ਚੁੱਪ ਨੂੰ ਨਹੀਂ। ਆਮ ਆਦਮੀ ਪਾਰਟੀ ਦੇ ਇੱਕ ਸੱਚੇ ਸਿਪਾਹੀ ਵਜੋਂ ਮੈਂ ਸਹੁੰ ਖਾਂਦਾ। ਮੈਂ ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਪੰਜਾਬ ਨਸ਼ਿਆਂ ਤੋਂ ਮੁਕਤ ਨਹੀਂ ਹੋ ਜਾਂਦਾ। ਧੰਨਵਾਦ ਕੇਜਰੀਵਾਲ ਸਾਹਿਬ ਜੀ, ਯਾਦ ਕਰਾਉਣਾ ਪੰਜਾਬ ਦੀ ਜਵਾਨੀ ਦੀ ਫਿਕਰ ਆ, ਹੈਨਾ। ਤੇ ਇਸ ਪਹਿਲੂ ਦੇ ਉੱਤੇ ਮੇਰਾ ਸਵਾਲ ਹੈ ਕਿ ਪੰਜਾਬ ਦੀ ਪਵਿੱਤਰ ਮਿੱਟੀ ਦੀ ਸਹੁੰ ਖਾਂਦਾ ਹਾਂ, ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਆ। 2 ਲਾਈਨਾਂ ਇਹਨਾਂ ਦੇ ਸਹੁੰ ਚੁੱਕ ਚਾਹੀਆਂ। ਜੀ ਜੀ। ਪਹਿਲੀ ਗੱਲ ਤਾਂ ਜੇ ਮੈਂ ਮਿੱਟੀ ਵਾਲੇ ਮਸਲੇ ਤੇ ਆਵਾਂ, ਉਹ ਕਹਿੰਦੇ ਕਿ ਆਦਮੀ ਤੀਵੀਂ ਦੀ ਆਪਸ 'ਚ ਘਰ ਵਾਲੇ ਤੇ ਘਰ ਵਾਲੀ ਦੀ ਲੜਾਈ ਹੋ ਪਈ ਤੇ ਗੱਲ ਸਹੁੰ ਖਾਣ ਤੱਕ ਪਹੁੰਚ ਗਈ। ਘਰ ਵਾਲੀ ਕਹਿੰਦੀ ਲਿਆ ਫਿਰ ਮੈਂ ਨਿਬੇੜਦੀ ਹਾਂ ਤੇਰਾ ਮਸਲਾ। ਕਹਿੰਦੀ ਚੱਲ ਜੇ ਤੂੰ ਝੂਠਾ ਤਾਂ ਤੂੰ ਮਰ ਜੇ, ਜੇ ਮੈਂ ਝੂਠੀ ਤਾਂ ਮੈਂ ਰੰਡੀ ਹੋ ਜਾ। ਅੱਛਾ, ਵਾਹ, ਨੁਕਤਾ ਬੜਾ। ਠੀਕ ਹੈ, ਲੈ ਦੇ ਕੇ ਕਿੱਥੇ ਗਈ ਕਹਾਣੀ। ਹੁਣ ਕਮਾਲ ਹੈ ਵੀ ਪੰਜਾਬ ਦੀ ਤੁਸੀਂ ਸਹੁੰ ਖਾ ਰਹੇ ਹੋ ਕਿ ਮੈਂ ਪੰਜਾਬ ਦੀ ਮਿੱਟੀ ਦੀ ਸਹੁੰ ਖਾਨਾ। ਮਤਲਬ ਸਹੁੰ ਖਾਣ ਤੋਂ ਬਾਅਦ ਜੇ ਤੁਹਾਡੀ ਸਹੁੰ ਝੂਠੀ ਨਿਕਲੇ ਤਾਂ ਵੀ ਨੁਕਸਾਨ ਪੰਜਾਬ ਦਾ ਹੀ। ਪੰਜਾਬ ਦਾ ਹੀ, ਬਿਲਕੁਲ ਸਹੀ ਹੈ ਨਾ। ਤੇ ਉਹ ਪੰਜਾਬ ਦਾ ਨੁਕਸਾਨ ਤੁਸੀਂ ਕਰੇ ਨੇ, ਸਾਰਾ ਰਾਜ ਭਾਗ ਆ ਕੇ ਇੱਥੇ ਮਾਰ ਰਹੇ ਹੋ। ਸੱਗੀ ਨਾਲ ਪਰਾਂਦਾ ਬੰਨਿਆ, ਜਿੱਥੇ ਭਗਵੰਤ ਮਾਨ ਚੱਲ ਉੱਥੇ ਹੀ, ਚਾਹੇ ਉਹ ਜਹਾਜ਼ ਚੜੇ ਚਾਹੇ ਉਹ ਸਟੇਜ ਚੜੇ। ਸੋ ਸਾਰਾ ਕੁਝ ਮਨੀਸ਼ ਸਿਸੋਦੀਆ ਵੀ ਮਗਰੇ। ਸੋ ਸਾਰੀਆਂ ਪੂੰਛਾਂ ਪੰਜਾਬ ਨੂੰ ਲੱਗ ਗਈਆਂ ਦਿੱਲੀ ਵਾਲੀਆਂ ਤੇ ਕਰਨਾ ਕੀ ਹੈ ਫਿਰ? ਸਾਰਾ ਬੋਝ ਕਿਹਦੇ ਤੇ ਪੈ ਰਿਹਾ ਹੈ? ਦੂਸਰੇ ਪਾਸੇ ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ ਜੀ। ਕੇਜਰੀਵਾਲ ਜੀ, ਜਿਹੜੀ ਧਰਤੀ ਨੇ ਤੁਹਾਨੂੰ ਜਨਮ ਦਿੱਤਾ, ਹਰਿਆਣੇ ਨੇ, ਤੁਸੀਂ ਉਸ ਧਰਤੀ ਦੇ ਸੱਚੇ ਪੁੱਤ ਬਣ ਜਾਂਦੇ। ਸਹੀ ਹੈ, ਬਿਲਕੁਲ। ਕੇਜਰੀਵਾਲ ਜੀ, ਜਿਸ ਧਰਤੀ ਤੇ ਰਹਿ ਕੇ ਤੁਸੀਂ ਨੌਕਰੀ ਕਰਦੇ ਸੀ, ਉਸ ਦੌਰਾਨ ਤੁਹਾਡਾ ਗਾਜ਼ੀਆਬਾਦ ਦੇ ਵਿੱਚ ਰਹਿਣ ਟਿਕਾਣਾ ਸੀ, ਤੁਸੀਂ ਯੂਪੀ ਦੇ ਹੀ ਸੱਚੇ ਪੁੱਤ ਬਣ ਜਾਂਦੇ। ਕੇਜਰੀਵਾਲ ਜੀ, ਤੁਹਾਨੂੰ ਸਿਆਸਤ ਦੇ ਵਿੱਚ ਜੋ ਰੁਤਬਾ ਦਿੱਲੀ ਨੇ ਦਿੱਤਾ, ਲਗਾਤਾਰ 3 ਵਾਰ ਮੁੱਖ ਮੰਤਰੀ ਬਣਾਇਆ, ਫੁੱਟਪਾਥ ਤੋਂ ਰਜਾਈਆਂ ਲੈ ਕੇ ਸੌਂਦੇ ਸੀ, ਤੁਹਾਨੂੰ ਰਾਜ ਮਹਿਲ ਤੱਕ ਪਹੁੰਚਾਇਆ, ਤੁਸੀਂ ਦਿੱਲੀ ਦੇ ਸੱਚੇ ਪੁੱਤ ਬਣ ਜਾਂਦੇ। ਪੰਜਾਬ ਦੇ ਸੱਚੇ ਪੁੱਤ ਬਣਨ ਦੀ ਕਾਹਦੀ ਕਾਹਲ ਪਈ ਆ? ਜੀ ਜੀ, ਬਿਲਕੁਲ। ਕਿਹੜਾ ਹੈ ਜਾਂ ਪੰਜਾਬ ਨਾਲ?
ਕੋਈ ਹੇਜ ਨਹੀਂ ਜਨਾਬ। ਤੁਹਾਨੂੰ ਪੰਜਾਬ 'ਚ ਖਜ਼ਾਨਾ ਦਿਖਦਾ, ਪੰਜਾਬ 'ਚ ਤਾਕਤ ਦਿਖਦੀ, ਪੰਜਾਬ 'ਚ ਸਰਕਾਰ ਦਿਖਦੀ ਹੈ, ਪੰਜਾਬ ਦੇ ਵਿੱਚੋਂ ਵਲੰਟੀਅਰ ਮੁਫਤ 'ਚ ਮਿਲਦੇ। ਸੋ ਪੰਜਾਬ ਦਾ ਤਨ ਮਨ ਧਨ ਵਰਤ ਰਹੀ ਹੈ ਤੁਹਾਡੀ ਪਾਰਟੀ। ਤੇ ਮੈਂ ਨਹੀਂ ਕਹਿੰਦਾ ਕਿ ਪਹਿਲਿਆਂ ਨੇ ਨਹੀਂ ਵਰਤਿਆ, ਪਰ ਇਸ ਕਦਰ ਨਹੀਂ ਵਰਤਿਆ। ਸੋ ਇਸ ਲਈ ਇਹ ਬਸ਼ਰਮਪਣਾ ਕਿੱਥੋਂ ਲਿਆਉਂਦੇ ਆ, ਮੈਨੂੰ ਸਮਝ ਨਹੀਂ ਆਉਂਦਾ ਜੀ ਜੀ। ਇਸੇ ਲੁਧਿਆਣਾ ਵਾਲੀ ਪ੍ਰਕਿਰਿਆ ਦੇ ਦਰਮਿਆਨ ਹੀ ਕੇਜਰੀਵਾਲ ਵੀ ਤੇ ਭਗਵੰਤ ਮਾਨ ਵੀ ਲੈ ਦੇ ਕੇ ਬਲਡੋਜ਼ਰ ਕਲਚਰ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਦੱਸ ਰਹੇ ਆ। ਮਾਨਯੋਗ ਸੁਪਰੀਮ ਕੋਰਟ ਬਾਰ-ਬਾਰ ਤਾੜਨਾ ਕਰਦੀ ਆ ਰਹੀ ਹੈ। ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਪ੍ਰਯਾਗਰਾਜ ਦੇ ਹਵਾਲੇ ਨਾਲ ਕਿ ਉੱਥੇ ਜਿਹੜੇ ਗੈਂਗਸਟਰਾਂ ਦੇ ਘਰ ਢਾਏ, ਉਹਦੇ ਆੜ ਦੇ ਵਿੱਚ ਕਈ ਵਕੀਲਾਂ ਦੇ, ਕਈ ਪ੍ਰੋਫੈਸਰਾਂ ਦੇ, ਕਈ ਆਮ ਲੋਕਾਂ ਦੇ ਘਰ ਢਾਏ। ਸੁਪਰੀਮ ਕੋਰਟ ਨੇ ਕਿਹਾ ਕਿ 6 ਹਫ਼ਤਿਆਂ 'ਚ 10-10 ਲੱਖ ਮੁਆਵਜ਼ਾ ਦਿਓ ਉਹਨਾਂ ਨੂੰ। ਹਾਂਜੀ ਬਿਲਕੁਲ। ਤੇ ਜੇ ਤੁਸੀਂ ਕਾਨੂੰਨੀ ਤੌਰ ਤੇ ਮਾਨਤਾ ਲੈ ਕੇ ਆਉਂਦੇ ਹੋ ਕਿ ਅਦਾਲਤ ਤੋਂ ਹੁਕਮ ਮਿਲਿਆ ਵੀ ਸਾਨੂੰ ਕਿਆ ਕਰ ਢਾਇਆ ਜਾਵੇ, ਫਿਰ ਤਾਂ ਸਮਝ ਆਵੇ। ਜਿੱਥੇ ਬਲਡੋਜ਼ਰ ਨਹੀਂ ਵੜਦਾ ਉੱਥੇ ਕੋਠੇ ਦੇ ਉੱਤੇ ਮਜ਼ਦੂਰ ਚੜਾ ਦੋ ਕਿ ਤੋੜ ਦੋ ਛੱਤਾਂ ਇਹਨਾਂ ਦੀਆਂ। ਇਹ ਪ੍ਰਕਿਰਿਆ ਲਗਾਤਾਰ, ਤੇ ਤੁਸੀਂ ਇਹਨੂੰ ਆਪਣੀ ਸਭ ਤੋਂ ਬੜੀ ਤਾਕਤ ਦੱਸਦੇ ਕਹਿ ਰਹੇ ਹੋ ਕਿ ਬਲਡੋਜ਼ਰ ਐਂ ਚੱਲੂਗਾ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਇਹਨਾਂ ਬਨੇਰਿਆਂ ਤੇ ਦੀਵੇ ਨਹੀਂ ਬਲਣਗੇ, ਇਹਨਾਂ ਬਨੇਰਿਆਂ ਤੇ ਬਲਡੋਜ਼ਰ ਹੀ ਚੱਲਣਗੇ। ਮੇਰਾ ਸਵਾਲ ਹੈ ਕਿ ਭਗਵੰਤ ਮਾਨ ਜੀ ਇੰਨਾ ਜਵਾਬ ਦੇ ਦਿਓ ਕਿ ਤੁਸੀਂ ਜਿਹੜੇ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਦੇ ਜਵਾਕ ਨੇ, ਜਿਹਨਾਂ ਨੂੰ ਪਤਾ ਵੀ ਨਹੀਂ ਪਿਓ ਕਿੱਥੋਂ ਕਮਾ ਕੇ ਲਿਆ ਰਿਹਾ, ਕਿਵੇਂ ਕਮਾ ਕੇ ਲਿਆ ਰਿਹਾ, ਚਾਹੇ ਉਹ ਨਸ਼ਿਆਂ ਵਾਲਾ ਕਮਾ ਕੇ ਲਿਆ ਰਿਹਾ, ਉਹ ਜਵਾਕਾਂ ਲਈ ਕੀ ਸੋਚਿਆ? ਸਹੀ ਹੈ। ਉਹਨਾਂ ਨੂੰ ਤੁਸੀਂ ਹੁਣ ਤੋਂ ਜੁਰਮ ਦੀ ਜ਼ਿੰਦਗੀ 'ਚ ਧੱਕ ਰਹੇ ਹੋ, ਕਿਉਂਕਿ ਉਹ ਤਾਂ ਸਾਰੀ ਉਮਰ ਇਹੀ ਪੜ੍ਹ ਕੇ ਸੁਣ ਕੇ ਬੜੇ ਹੋਣਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਤੁਹਾਡਾ ਘਰ ਢਾਇਆ ਸੀ। ਉਹਨਾਂ ਨੂੰ ਵੀ ਪਤਾ ਕਿ ਸਾਡਾ ਪਿਓ ਨੇ ਕਿੱਥੋਂ ਬਣਾਇਆ ਸੀ, ਕਿਵੇਂ ਨਹੀਂ ਬਣਾਇਆ। ਤੇ ਮੁੱਖ ਮੰਤਰੀ ਸਾਹਿਬ ਲੁਧਿਆਣੇ 'ਚ ਖੜ ਕੇ ਕਹਿੰਦੇ ਨੇ ਕਿ ਤੁਸੀਂ 3 ਸਾਲ ਸਾਨੂੰ ਕਹੀ ਜਾਂਦੇ ਚੁੱਪ ਸੀ, ਅਸੀਂ 3 ਸਾਲ ਚੁੱਪ ਨਹੀਂ ਸੀ, ਨੀਤੀ ਬਣਾ ਰਹੇ ਸੀ। ਨੀਤੀ ਬਲਡੋਜ਼ਰ ਦੀ ਨੀਤੀ ਹੈ ਕਿ ਕਿਰਾਏ ਤੇ ਕਿਵੇਂ ਲੈਣਾ, ਇਸੇ ਨੂੰ ਫੈਸਲਾ ਲੈਣ ਨੂੰ 3 ਸਾਲ ਲਾਤੇ। ਇਹ ਕਿਹੜੀ ਨੀਤੀ ਹੈ? ਇਹੀ ਸਵਾਲ ਆਪਾਂ ਜਦੋਂ ਉਸ ਪਹਿਲੂ ਤੇ ਕਰ ਰਹੇ ਸੀ ਇਨਕਾਊਂਟਰ ਵਾਲਾ, ਉਹੀ ਸਵਾਲ ਇੱਥੇ ਖੜਾ ਕਿ ਤੁਹਾਡੀ ਨੀਤੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚੋਂ ਬਾਹਰ ਕੱਢਣ ਵਾਲੀ ਕਿੱਥੇ ਹੈ? ਜੀ ਜੀ ਸਹੀ ਹੈ। ਤੁਹਾਡੀ ਨੀਤੀ ਪੰਜਾਬ 'ਚ ਨਸ਼ੇ ਦੀ ਆਮਦ ਹੀ ਨਾ ਹੋਵੇ, ਇਹ ਕਿੱਥੇ ਹੈ? ਉਹਦੇ ਲਈ ਕਿਹੜਾ ਰੋਡ ਮੈਪ ਉਹ ਤਾਂ ਦੱਸ ਦਿਓ ਸਾਨੂੰ। ਸੋ ਚੁਟਕਲਿਆਂ ਨਾਲ, ਭਾਸ਼ਣਾਂ ਨਾਲ, ਤੰਜ ਨਾਲ ਤੇ ਇਹੋ ਜਿਹੇ ਟੋਟਕਿਆਂ ਨਾਲ ਏਦਾਂ ਪੰਜਾਬ ਨਹੀਂ ਚੱਲਣਾ ਜਨਾਬ। ਇਹ ਬਲਡੋਜ਼ਰ ਕਲਚਰ ਪੰਜਾਬ ਨੂੰ ਵੀ ਭਾਰੀ ਪੈਣਾ ਤੇ ਕਿਸੇ ਸਮੇਂ ਤੁਹਾਡੀ ਸਰਕਾਰ ਨੂੰ ਵੀ ਭਾਰੀ ਪੈਣਾ। ਬਿਲਕੁਲ ਜੀ। ਹੁਣ ਜੇ ਇਹਨਾਂ ਦੀ ਯਾਦਾਸ਼ਤ ਦੀ ਕਮਜ਼ੋਰ ਹੈ ਤੇ ਕਰੀਏ ਕੀ? ਇਹੀ ਕੇਜਰੀਵਾਲ ਸਾਹਿਬ ਨੇ ਮੈਨੀਫੈਸਟੋ 'ਚ ਕੀ ਕਿਹਾ ਸੀ? ਮੈਂ 3 ਮਹੀਨਿਆਂ 'ਚ ਨਸ਼ਾ ਖਤਮ ਕਰ ਦੂੰ। ਕੈਪਟਨ ਸਾਹਿਬ ਨੇ 4 ਹਫ਼ਤਿਆਂ 'ਚ ਕਿਹਾ ਸੀ, ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਕਿਹਾ ਸੀ। ਬੇਅਦਬੀ ਦਾ ਇਨਸਾਫ 24 ਘੰਟਿਆਂ 'ਚ ਕਿਹਾ ਸੀ। ਪੰਜਾਬ ਅਜਿਹੇ ਸਹੁੰ ਦੇ ਨਤੀਜੇ ਭੁਗਤ ਚੁੱਕਿਆ। ਕੈਪਟਨ ਅਮਰਿੰਦਰ ਨੇ ਵੀ ਗੁਰੂ ਘਰ ਕੰਨੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ। ਹੁਣ ਜੇ ਤੁਸੀਂ ਆਪਦਾ ਸਿਆਸੀ ਹੁਣ ਵਾਕਫ ਹੈ ਪੰਜਾਬ ਸਾਰਿਆਂ ਤੋਂ। ਹੁਣ ਤੁਸੀਂ ਆਪਦਾ ਸਿਆਸੀ ਪੈਂਤੜਾ ਹੀ ਬਦਲ ਕੇ ਫਿਰ ਲੋਕ ਕੀ ਕਰਨ? ਯੂ ਟਰਨ ਮਾਰ ਲੱਗਦਾ। ਤੁਸੀਂ ਕੱਚਾ ਮਿੰਟ ਲਾਉਂਦੇ, ਇਹਨਾਂ ਹੀ ਵਲੰਟੀਅਰਾਂ ਤੋਂ ਲਵਾਏ ਸੀ ਨਾ ਪੋਸਟਰ ਵੀ ਮੈਂ ਕਹਿਣਾ ਫਲਾਣ ਲੀਡਰ ਨਸ਼ੇ ਦਾ ਤਸਕਰ ਹੈ, ਚਿੱਟੇ ਦਾ ਤਸਕਰ ਹੈ। ਕਿੱਥੇ ਗਏ ਤੁਹਾਡੇ ਹੋਰਡਿੰਗ? ਮਾਫੀ ਮੰਗ ਕੇ ਆਪ ਤਾਂ ਜਾ ਕੇ ਬਹਿ ਗਏ ਉੱਥੇ ਦਿੱਲੀ ਦੇ ਵਿੱਚ। ਇੱਥੇ ਟਵੀਟ ਦੇ ਉੱਤੇ LOP ਬਦਲਤਾ ਤੇ ਜਿਹੜਾ ਕੋਈ ਗੱਲ ਕਵੇ ਉਹਨੂੰ ਚੱਕ ਕੇ ਬਾਹਰ ਮਾਰਿਆ। ਇਹ ਤੁਹਾਡੀ ਸਿਆਸਤ ਹੈ? ਇਸ ਤਰ੍ਹਾਂ ਦੇ ਨਕਸ਼ੇ ਕਦਮ ਛੱਡ ਰਹੇ ਹੋ ਆਪਣੀ ਸਿਆਸਤ ਦੇ ਵਿੱਚ। ਔਰ ਉਹ ਗੱਲ ਤੁਸੀਂ ਵਧੀਆ ਉਦਾਹਰਨ ਦਿੱਤੀ ਹੈ ਵੀ ਸਹੁੰ ਵੀ ਪੰਜਾਬ ਦੀ ਮਿੱਟੀ ਦੀ ਹੋਈ, ਆਪਦੀ ਖਾ ਲਓ ਫਿਰ ਕਿ ਬਈ ਜੇ ਮੈਂ ਨਾ ਕਰ ਸਕਿਆ ਤਾਂ ਹਾਂ ਆਪਣੀ ਖਾ ਲਓ। ਫਿਰ ਪੰਜਾਬ ਦੀ ਮਿੱਟੀ ਦਾ ਕਿਉਂ ਨੁਕਸਾਨ ਕਰਨਾ? ਜੀ। ਅਗਲੀ ਗੱਲ ਕਰੀਏ ਅਕਾਲੀ ਦਲ ਦੀ। ਮਜੀਠੀਆ ਤੇ ਸੁਖਬੀਰ ਦੇ ਵਿਚਾਲੇ ਤਕਰਾਰਬਾਜ਼ੀ ਜਾਂ ਕਹਿ ਲਓ ਕਿ ਰੋਸੇ ਗਿਲੇ, ਖਾਸ ਕਰਕੇ ਜਥੇਦਾਰ ਸਾਹਿਬਾਨ ਨੂੰ ਤੋਰਨ ਦੇ ਮਾਮਲੇ ਦੇ ਵਿੱਚ ਮਜੀਠੀਆ ਖੁੱਲ੍ਹ ਕੇ ਇਸ ਗੱਲ ਦੀ ਮੁਖਾਲਫਤ ਦੇ ਵਿੱਚ ਆਏ ਸਨ। ਉਸ ਤੋਂ ਕਈ ਅਰਥ ਕੱਢੇ ਜਾ ਰਹੇ ਸੀਗੇ, ਪਰ ਕਹਿੰਦੇ ਕਿ ਮਜੀਠੀਆ ਦੀ ਸੁਰੱਖਿਆ ਮਾਮਲੇ ਨੇ ਸੁਖਬੀਰ ਨੂੰ ਨੇੜੇ ਲਿਆਂਦਾ ਜੀ। ਹਾਂ ਬਿਲਕੁਲ ਜੀ। ਜਦੋਂ ਪਹਿਲਾਂ ਤਾਂ ਸਿੱਟ ਦੇ ਵਿੱਚ 5ਵੀਂ ਵਾਰ ਬਦਲਾਅ, ਆਪਾਂ ਉਹਦੀ ਖਬਰ ਜ਼ਿਕਰ ਕੀਤਾ। ਉਸ ਤੋਂ ਬਾਅਦ ਅਚਨਚੇਤ ਕਹਿੰਦੇ ਜੀ ਰਾਤ ਨੂੰ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਵਿਕਰਮ ਮਜੀਠੀਆ ਦੀ। ਹੈ ਨਾ। ਵਿਕਰਮ ਮਜੀਠੀਆ ਦੇ ਕਹਿਣ ਅਨੁਸਾਰ ਤਾਂ ਕਹਿੰਦਾ ਹਾਲਤ ਇਹ ਸੀਗੀ ਕਿ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਜਾਣਕਾਰੀ ਨਹੀਂ ਸੀ ਤੇ ਪਰ ਜਿਹੜੇ ਸਿਕਿਉਰਿਟੀ ਤੈਨਾਤ ਸੀ ਉਹਨਾਂ ਨੂੰ ਬਾਰ-ਬਾਰ ਫੋਨ ਆ ਰਹੇ ਸੀ ਕਿ ਤੁਰੰਤ ਆ ਕੇ ਆਪਣੇ ਬਟਾਲੀਅਨ ਦੇ ਵਿੱਚ ਰਿਪੋਰਟ ਕਰੋ, ਨਹੀਂ ਤਾਂ ਤੁਹਾਡੀ ਨੌਕਰੀ ਤੇ ਖਤਰਾ ਖੜਾ ਹੋ ਜੂ, ਤੁਹਾਨੂੰ ਬਾਗੀ ਗਰਦਾਨ ਦਾਂਗੇ। ਠੀਕ ਆ। ਤੇ ਕਹਿੰਦਾ ਕਿ ਇੱਕ ਨੇ ਰਾਤ ਨੂੰ 12 ਵਜੇ ਜਾ ਕੇ ਆਪਣੇ ਬਟਾਲੀਅਨ ਨੂੰ ਰਿਪੋਰਟ ਕੀਤੀ, ਇੱਕ ਨੇ 1:30 ਵਜੇ, ਇੱਕ ਨੇ 3 ਵਜੇ। ਕਹਿੰਦਾ ਆਹ ਹਾਲਤ ਸੀ। ਮਤਲਬ ਜੇ ਵਿਕਰਮ ਮਜੀਠੀਆ ਦੀ ਗੱਲ ਸੱਚ ਹੈ ਤਾਂ ਉਹ ਕਹਿੰਦਾ ਵੀ ਸ਼ਨੀਵਾਰ ਜਿੱਦਣ ਛੁੱਟੀ ਸੀ ਉਸ ਦਿਨ ਰਾਤ ਨੂੰ 7 ਵਜੇ ਇਹ ਫੈਸਲਾ ਲੈ ਕੇ ਸਰਕਾਰ ਨੇ ਇਹ ਕਾਰਵਾਈ ਪਾਈ ਕਿ ਵੀ ਕਿਹੜਾ ਦਫ਼ਤਰ ਖੁੱਲਦਾ 7 ਵਜੇ, ਕਿਹੜਾ ਫੈਸਲਾ ਹੁੰਦਾ। ਮੈਂ ਕਹਿੰਦਾ ਜੇ ਐਂ ਕਰਨਾ ਸੀ ਫਿਰ ਸ਼ੁੱਕਰਵਾਰ ਕਰ ਲੈਂਦੇ, ਇੱਕ ਦਿਨ ਪਹਿਲਾਂ ਕਰ ਲੈਂਦੇ ਜੀ। ਤੇ ਜੇ ਘਰੇ ਲਿਆ ਸੀ ਤਾਂ ਉਹਨੂੰ ਇੰਪਲੀਮੈਂਟ ਸੋਮਵਾਰ ਤੋਂ ਕਰ ਲੈਂਦੇ, ਜਾਂ ਬੰਦਿਆਂ ਨੂੰ ਇੰਨੀ ਤਾਂ ਕਹਿੰਦੇ ਵੀ ਸਵੇਰ ਚੜੇ ਆ ਜਿਓ, ਰਾਤ ਨੂੰ ਭਜਾਇਆ ਕਿਉਂ? ਸੋ ਇਹ ਸਾਰੇ ਵਰਤਾਰੇ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਨੇ। ਮੇਰੀ ਅਕਾਲੀ ਲੀਡਰਸ਼ਿਪ ਨਾਲ ਗੱਲ ਹੋ ਰਹੀ ਸੀ 2-3 ਪਹਿਲੂਆਂ ਦੇ ਉੱਤੇ, ਕਿਉਂਕਿ ਮੈਂ ਵਕਫ ਬੋਰਡ ਦੇ ਮਸਲੇ ਤੇ ਵੀ ਉਹਨਾਂ ਨਾਲ
ਰਾਬਤਾ ਕਰਨਾ ਚਾਹੁੰਦੇ ਸੀ ਕਿ ਤੁਸੀਂ ਇਹ ਸਟੈਂਡ ਲੈ ਰਹੇ ਹੋ ਜਾਂ ਕਿਵੇਂ ਲੈ ਰਹੇ ਹੋ, ਤਾਂ ਉਹਦੇ ਵਿੱਚੋਂ ਇਹ ਗੱਲ ਨਿਕਲੀ। ਉਹ ਕਹਿੰਦੇ ਕਿ ਵੀ ਇਹ ਵਿਕਰਮ ਮਜੀਠੀਆ ਐਪੀਸੋਡ ਦੇ ਮਗਰ ਵੀ ਵਿਭਵ ਕੁਮਾਰ ਐਂਡ ਪਾਰਟੀ ਹੈ। ਠੀਕ ਹੈ। ਵੈਸੇ ਤਾਂ ਪੰਜਾਬ ਦੇ ਹੁਣ ਹਰ ਫੈਸਲੇ ਦੇ ਮਗਰ ਵਿਭਵ ਕੁਮਾਰ ਐਂਡ ਪਾਰਟੀ ਆ। ਸੋ ਕੇਜਰੀਵਾਲ ਉਹਦੇ ਮਗਰ, ਮਨੀਸ਼ ਸਿਸੋਦੀਆ ਦੇ ਮਗਰ ਸਿੰਦਰ ਜੈਨ ਦੇ ਮਗਰ ਸੰਦੀਪ ਪਾਠਕ ਦੇ ਮਗਰੇ ਮਤਲਬ ਕਿ ਦੂਆ ਜਿਹੜਾ ਖੜਾ ਹੈ ਨਾ ਰਾਘਵ ਚੱਡਾ, ਫਿਰ ਉਹਦੇ ਮਗਰੇ ਵਿਭਵ ਕੁਮਾਰ, ਉਹਦੇ ਮਗਰੇ ਹਰੇਕ ਮੰਤਰੀ ਨਾਲ ਦਿੱਲੀ ਵਾਲੇ, ਉਹਨਾਂ ਦੇ ਮਗਰੇ ਹਰ MLA ਨਾਲ ਦਿੱਲੀ ਵਾਲੇ, ਹਰ DC ਨਾਲ ਦਿੱਲੀ ਵਾਲੇ, ਹਰ ਤਹਿਸੀਲਦਾਰ ਨਾਲ ਦਿੱਲੀ ਵਾਲੇ, ਸਾਰਾ ਫੈਸਲਾ ਦਿੱਲੀ ਵਾਲੇ ਕਰਦੇ ਨੇ। ਮਤਲਬ ਕਈ ਵਾਰ ਤਾਂ ਇਹਨਾਂ ਦੀ ਸ਼ਕਲਾਂ ਸੂਰਤਾਂ ਦੇਖ ਕੇ ਲੱਗਦਾ ਨਹੀਂਗਾ ਕਿ ਪੰਜਾਬ ਦੀ ਕੋਈ ਗੱਲ ਕਰਨ ਵਾਲਾ ਖੜਾ ਹੈ ਕਿ ਕੌਣ ਖੜਾ। ਸੋ ਇਹੀ ਜਿਹੀ ਸਥਿਤੀ ਹੈ। ਸੋ ਉਹਦੇ ਵਿੱਚ ਵਿਕਰਮ ਮਜੀਠੀਆ ਕਹਿੰਦਾ ਕਿ ਵੀ, ਜਾਂ ਉਹਨਾਂ ਦੇ ਅਕਾਲੀ ਲੀਡਰਸ਼ਿਪ ਕਹਿੰਦੀ ਕਿ ਇਹਦੇ ਪਿੱਛੇ ਇਹ ਤਾਕਤਾਂ ਦਿੱਲੀ ਵਾਲਿਆਂ ਦਾ ਫੈਸਲਾ ਕਰਾਇਆ। ਚਲੋ ਅਸੀਂ ਕਹਿੰਦੇ ਆ ਵੀ ਸਮੀਖਿਆ ਕਰੋ, ਸਿਕਿਉਰਿਟੀ ਦੀ ਸਮੀਖਿਆ ਕਰੋ, ਤੇ ਜਿਹੜੇ ਲੀਡਰ ਇਹ ਕਹਿੰਦੇ ਨੇ ਕਿ ਅਸੀਂ ਧਰਮ 'ਚ ਵਿਸ਼ਵਾਸ ਕਰਦੇ ਹਾਂ, ਸਾਨੂੰ ਮੌਤ ਦਾ ਡਰ ਨਹੀਂਗਾ, ਹਨਾ, ਫਿਰ ਸਿਕਿਉਰਿਟੀ ਲੈ ਕੇ ਕੀ ਕਰਨੀ ਹੈ ਭਾਈ? ਕੋਈ ਗੱਲ ਨਹੀਂ ਫਿਰ, ਹੈਨਾ। ਜਾਂ ਤੁਸੀਂ ਲੀਡਰ ਹੀ ਸਿਕਿਉਰਿਟੀ ਨਾਲ ਬਣਦੇ ਹੋ, ਜੇ ਗੱਡੀਆਂ ਹੈਗੀਆਂ, ਕਾਫਲੇ ਹੈਗੇ, ਤਾਂ ਤੁਸੀਂ ਲੀਡਰ ਹੋ, ਨਹੀਂ ਤੁਸੀਂ ਲੀਡਰ ਨਹੀਂ। ਪਰ ਸਰਕਾਰ ਦਾ ਕੰਮ ਤਾਂ ਇਸ ਤਰੀਕੇ ਨਾਲ ਨਹੀਂ ਹੁੰਦਾ ਨਾ। ਸਰਕਾਰ ਦਾ ਕੰਮ ਤਾਂ ਓਵਰਆਲ ਦੇਖ ਕੇ ਹੁੰਦਾ ਕਿ ਇਹ ਬੰਦੇ ਨੂੰ ਲੋੜ ਹੈ ਨਹੀਂ ਹੈ। 4 ਦਿਨ ਪਹਿਲਾਂ ਤੁਸੀਂ ਅਗਲੇ ਦੇ ਘਰੇ ਜਾ ਕੇ ਕਹਿੰਦੇ ਹੋ ਕਿ ਕੈਮਰੇ ਲਾ ਲਓ ਜੀ, ਇਧਰੋਂ ਵੀ ਖਤਰਾ ਜੀ, ਤੁਹਾਨੂੰ ਆਹ ਗੈਂਗਸਟਰਾਂ ਤੋਂ ਖਤਰਾ ਜੀ, ਆਹ ਸੰਗਠਨਾਂ ਤੋਂ ਖਤਰਾ ਜੀ, ਤੁਸੀਂ ਉਹ ਕਹਿੰਦੇ ਮੈਨੂੰ ਚਿੱਠੀਆਂ ਸੌਂਪਦੇ ਸੀ, ਤੇ ਹੁਣ ਅਚਾਨਕ 2 ਦਿਨਾਂ 'ਚ ਮੇਰਾ ਖਤਰਾ ਖਤਮ ਹੋ ਗਿਆ। ਇਹ ਤਰੀਕਾ ਇਹਦਾ ਤਾਂ ਰਾਜਨੀਤੀ ਤੋਂ ਪ੍ਰੇਰਿਤ ਆ। ਤੇ ਦੂਸਰੇ ਪਾਸੇ ਤੁਸੀਂ ਜਿਹੜੀ ਸਵਾਲ ਕਰ ਰਹੇ ਸੀ, ਉਹ ਤਾਂ ਪੰਜਾਬ ਵੀ ਕਹੀ ਜਾਂਦਾ ਕਿ ਭਾਈ ਜੇ ਤਾਂ ਉਹ ਨਸ਼ਾ ਤਸਕਰ ਸੀ, ਫਿਰ ਹੁਣ ਤੱਕ ਬਲਡੋਜ਼ਰ ਕਿਉਂ ਨਹੀਂ ਗਿਆ ਉਹਦੇ ਘਰ ਤੱਕ? ਤੇ ਜੇ ਉਹ ਨਹੀਂ ਸੀ, ਫਿਰ ਤੁਸੀਂ ਉਸ ਸਮੇਂ ਅਗਲੇ ਨੂੰ ਬਦਨਾਮ ਕਿਉਂ ਕੀਤਾ? ਜੀ ਬਿਲਕੁਲ। ਤੇ ਹੁਣ ਤੱਕ ਤੁਹਾਡੀ ਸਿੱਟ ਕਿਉਂ ਨਹੀਂ ਕਿਸੇ ਨਤਾਰੇ ਤੇ ਪਹੁੰਚ ਸਕਿਆ? ਇੰਨੇ ਬਦਲ ਲਏ ਸਰ। ਚਲੋ ਬਾਕੀ ਗੱਲਾਂ ਦੀਆਂ ਗੱਲਾਂ, ਆ ਸਿਕਿਉਰਿਟੀ ਮਾਮਲੇ ਨੇ ਵਿਛੜੇ ਰਿਸ਼ਤੇਦਾਰ ਜ਼ਰੂਰ ਮਿਲਾਤੇ ਪ੍ਰਵੀਨ ਜੀ। ਵਿਕਰਮ ਮਜੀਠੀਆ ਨੇ ਜਦੋਂ ਜਥੇਦਾਰ ਸਾਹਿਬਾਨ ਦੇ ਮਾਮਲੇ ਤੇ ਆਪਣੇ ਸਾਥੀਆਂ ਨਾਲ ਬੈਠ ਕੇ ਮੀਡੀਆ ਸਾਹਮਣੇ ਚਾਹੇ ਬੜਾ ਸੰਖੇਪ ਜਿਹਾ ਸਟੈਂਡ ਲਿਆ ਸੀਗਾ, ਤੇ ਉਸ ਸਮੇਂ ਉਹਨਾਂ ਨੇ ਹਾਰੇ ਨਾਰੇ ਵਜੋਂ ਦੇਖਿਆ ਜਾ ਰਿਹਾ ਸੀ, ਤੇ ਤੁਰੰਤ ਅਕਾਲੀ ਦਲ ਬਾਦਲ ਧਿਰ ਦਾ ਬਿਆਨ ਆ ਗਿਆ ਸੀਗਾ ਜੀ ਕਿ ਸੁਖਬੀਰ ਬਾਦਲ ਦੀ ਪਿੱਠ 'ਚ ਛੁਰਾ ਮਾਰਤਾ। ਤੇ ਬੇਸ਼ੱਕ ਉਹ ਤੋਂ ਫਿਰ ਪਿੱਛੇ ਵੀ ਹਟ ਗਏ ਸੀ ਬਲਵਿੰਦਰ ਸਿੰਘ ਭੁੰਦੜ ਕੇ ਮੈਨੂੰ ਪੁੱਛਿਆ ਜ਼ਰੂਰ ਸੀ ਜੀ, ਪਰ ਇੰਨੇ ਸਖਤ ਸ਼ਬਦ ਨਹੀਂ ਮੇਰੇ ਹੁੰਦੇ। ਤੇ ਬਾਅਦ ਚੋਂ ਫਿਰ ਅੱਧੀ ਰਾਤ ਨੂੰ ਜਾ ਕੇ ਕਹਿੰਦੇ ਨਹੀਂ ਜੀ ਮੇਰੇ ਹੀ ਨੇ, ਮਤਲਬ ਬਾਰ-ਬਾਰ ਬਦਲਦੇ ਰਹੇ। ਪਰ ਸੁਖਬੀਰ ਬਾਦਲ ਇਸ ਸਮੇਂ ਜਦੋਂ ਵਿਕਰਮ ਮਜੀਠੀਆ ਤੇ ਇੱਕ ਕਾਰਵਾਈ ਹੁੰਦੀ ਆ ਜਾਂ ਸਿਕਿਉਰਿਟੀ ਹਟਦੀ ਆ, ਉਹ ਤੋਂ ਬਾਅਦ ਲੰਬਾ ਚੌੜਾ ਟਵੀਟ ਲਿਖਦੇ ਨੇ। ਠੀਕ ਹੈ। ਤੇ ਉਹ ਤੋਂ ਬਾਅਦ ਕੱਲ ਆਪਣੇ ਲੀਡਰਸ਼ਿਪ ਦੇ ਨਾਲ ਸਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਗਰੇਵਾਲ ਤੇ ਹੋਰ ਲੀਡਰਾਂ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਚੰਡੀਗੜ੍ਹ ਨਿਵਾਸ ਸਥਾਨ ਤੇ ਪਹੁੰਚ ਜਾਂਦੇ ਤੇ ਬੈਠਕ ਹੁੰਦੀ। ਚਲੋ ਇਸ ਗੱਲ ਨਾਲ ਇਕੱਠੇ ਤਾਂ ਹੋਏ, ਇਹ ਇੱਕ ਚੰਗਾ ਪਹਿਲੂ ਹੈ। ਪਰ ਕੀ ਇਸ ਆਧਾਰ ਤੇ ਅਕਾਲੀ ਦਲ ਦੀ ਵਾਪਸੀ ਹੋ ਜਾਣੀ ਹੈ? ਕਿ ਇਹਨਾਂ ਮੁੱਦਿਆਂ ਦੇ ਆਧਾਰ ਦੇ ਉੱਤੇ ਗਾਂ ਵਾਲੇ ਮੁੱਦੇ ਉਭਾਰੇ ਜਾ ਰਹੇ ਨੇ ਕਿ ਚਲੋ ਧੰਨਵਾਦ ਜੇ ਸਰਕਾਰ ਨੇ ਇਹ ਪੰਗਾ ਸਿਹੜਿਆ, ਹੈਨਾ। ਕੋਈ ਕਹਿੰਦਾ ਮੈਨੂੰ ਭੰਗੂ ਧਮਕੀਆਂ ਦੇਈ ਜਾਂਦਾ ਹੈ ਨਾ, ਕੋਈ ਕਹਿੰਦਾ ਮੇਰੀ ਸਿਕਿਉਰਿਟੀ ਸਰਕਾਰ ਨੇ ਹਟਾਤੀ, ਮੇਰੇ ਲਈ ਖਤਰਾ। ਸੋ ਇਹਦੇ ਨਾਲ ਅਕਾਲੀ ਦਲ ਨਵੇਂ ਮੁੱਦਿਆਂ ਦੀ ਚਰਚਾ 'ਚ ਹੈ ਕਿ ਉਹ ਇਹਦੇ ਵਿੱਚੋਂ ਵੀ ਰਾਹਤ ਭਾਲਦਾ ਫਿਰਦਾ ਬਾਦਲ ਤੇ ਕਿ ਚੱਲ ਹੁਣ ਇਹ ਮੁੱਦਿਆਂ ਦੀ ਚਰਚਾ ਹੋਊਗੀ, 2 ਦਸੰਬਰ ਵਾਲੇ ਫੈਸਲਿਆਂ ਤੋਂ ਸਾਡਾ ਛੁਟਕਾਰਾ ਹੋ ਗਿਆ, ਜੱਦਰ ਵਾਲੇ ਮੁੱਦੇ ਤੋਂ ਸਾਡਾ ਜਾਨ ਛੁੱਟ ਗਈ। ਏਦਾਂ ਜਾਨ ਨਹੀਂ ਛੁੱਟਦੀ, ਪੰਜਾਬ ਏਦਾਂ ਭੁੱਲਦਾ ਨਹੀਂਗਾ। ਸੋ ਇਸ ਲਈ ਇਹਨਾਂ ਨੂੰ ਜਦੋਂ ਤੱਕ ਇਹ ਆਪਣੇ ਸਹੀ ਸਿਧਾਂਤ ਤੇ ਨਹੀਂ ਪਰਤਦੇ, ਤਦ ਤੱਕ ਪ੍ਰਵਾਨ ਚੜ੍ਹਨਾ ਔਖਾ ਹੈ। ਹਾਂ, ਇਸ ਘਟਨਾਕ੍ਰਮ ਦੇ ਹਵਾਲੇ ਜਿਹੜਾ ਗਲਤ ਹੋਊਗਾ ਉਸਨੂੰ ਗਲਤ ਕਿਹਾ ਜਾਊਗਾ। ਜੇ ਸਰਕਾਰ ਇਹ ਗਲਤ ਤਰੀਕਾ ਅਪਣਾ ਰਹੀ ਹੈ ਤਾਂ ਗਲਤ ਤਰੀਕਾ ਹੈ, ਇਹ ਸ਼ੋਭਦਾ ਨਹੀਂਗਾ, ਇਸ ਤਰੀਕੇ ਨਾਲ ਸ਼ੋਭਦਾ ਨਹੀਂਗਾ। ਤੁਸੀਂ ਓਵਰਆਲ ਸਮੀਖਿਆ ਕਰ ਲਓ। ਤੁਹਾਡੀ ਸੱਤਾਧਾਰੀ ਧਿਰ ਦੇ ਮਤਲਬ ਕਿ ਮੁਖੀਆਂ ਦੇ ਟੱਬਰਾਂ ਕੋਲ ਕਿੰਨੀ ਕਿੰਨੀ ਸਿਕਿਉਰਿਟੀ ਹੈ, ਉਹਦੀ ਸਮੀਖਿਆ ਕਦੋਂ ਕਰਨੀ ਕਰ ਲਓ। ਬਿਲਕੁਲ ਸਹੀ, ਬਿਲਕੁਲ ਹੈਨਾ। ਉਹਦੇ ਤੇ ਕਿਉਂ ਨਹੀਂ ਮੰਥਨ ਹੁੰਦਾ? ਹੈਨਾ, ਜਿਹੜਾ ਦਿੱਲੀ ਤੋਂ ਆ ਕੇ ਰੇਲਵੇ ਸਟੇਸ਼ਨ ਤੇ ਵੀ ਉਤਰਦਾ, 25 ਗੱਡੀਆਂ ਲੈਣ ਜਾਂਦੀਆਂ ਨੇ। ਸਹੀ ਹੈ, ਬਿਲਕੁਲ। ਮਤਲਬ ਦਿੱਲੀ ਤੋਂ ਰੇਲ ਤੱਕ ਆਉਣ ਤੱਕ ਨਹੀਂ ਉਹਨੂੰ ਖਤਰਾ, ਰੇਲਵੇ ਸਟੇਸ਼ਨ ਤੇ ਉਤਰਦੇ ਹੀ ਖਤਰਾ ਸ਼ੁਰੂ ਹੁੰਦਾ। ਤੇ ਇੱਥੇ ਆ ਕੇ ਕਰਨਾ ਫਿਰ ਰੇਲਵੇ ਸਟੇਸ਼ਨ ਤੇ ਕਰਨਾ, ਉੱਥੇ ਸਮੀਖਿਆ ਕਰ ਲਓ। ਸੋ ਇਹ ਸਾਰੀ ਬਦਲਾਖੋਰੀ ਦੀ ਰਾਜਨੀਤੀ ਹੈ, ਤੇ ਇਹਦੇ ਵਿੱਚ ਵਿਕਰਮ ਮਜੀਠੀਆ ਵੀ ਨਿਸ਼ਾਨੇ ਤੇ, ਕਿਉਂਕਿ ਉਹ ਸਰਕਾਰ ਨੂੰ ਸਵਾਲ ਤਾਂ ਬਹੁਤ ਕਰਦੇ ਨੇ। ਜੀ ਬਿਲਕੁਲ। ਅਕਾਲੀ ਲੀਡਰਸ਼ਿਪ ਕਿਸੇ ਟਾਈਮ ਪੰਜਾਬ ਦੇ ਮਸਲਿਆਂ ਉੱਤੇ ਬਹੁਤ ਜ਼ਿਆਦਾ ਸੰਘਰਸ਼ ਕਰਦੀ ਨਜ਼ਰ ਆਉਂਦੀ ਹੁੰਦੀ ਸੀ, ਪਰ ਅੱਜ ਕੱਲ ਆਪਣੀ ਸੁਰੱਖਿਆ ਦੇ ਮਾਮਲੇ 'ਚ ਕਰ ਰਹੇ ਨੇ। ਚਲੋ ਖੈਰ, ਕਿਸੇ ਵੀ ਤਰੀਕੇ ਦੇ ਨਾਲ ਕਰ ਰਹੇ ਨੇ। ਸਿਆਸੀ ਜਿਹੜਾ ਵੀ ਸਿਆਸੀ ਕੋਈ ਦੋਸ਼ ਹੈ ਜਾਂ ਸਿਆਸੀ ਤਰੀਕਾਕਾਰਾਂ ਨੂੰ ਸਿਆਸੀ ਨਜ਼ਰੀਏ ਨਾਲ ਹੀ ਦੇਖਣਾ ਪਊਗਾ। ਸ਼ਰਮਾ ਜੀ, ਵਕਫ ਬੋਰਡ ਤੋਂ ਬਾਅਦ ਕਹਿੰਦੇ SGPC ਕਿੱਥੋਂ ਤੱਕ ਜਾਊਗੀ ਭਾਜਪਾ? ਬਿਲਕੁਲ ਜੀ, ਇਹ ਸਵਾਲ ਵਕਫ ਬੋਰਡ ਵਾਲੇ ਬਿੱਲ ਜਦੋਂ ਲਿਆਂਦਾ ਗਿਆ, ਉਹ 'ਚ ਸੋਧ ਕੀਤੀ ਗਈ ਤੇ ਬਹੁਮਤ ਨਾਲ ਪਾਸ ਵੀ ਹੋ ਗਿਆ ਜੀ।
ਕੱਲ ਭਾਰਤੀ ਸਮੇਂ ਅਨੁਸਾਰ 12 ਵਜੇ ਇਸ ਬਿੱਲ ਦੇ ਉੱਤੇ ਚਰਚਾ ਸ਼ੁਰੂ ਹੁੰਦੀ ਹੈ, ਜਦੋਂ ਘੱਟ ਗਿਣਤੀ ਮਾਮਲੇ ਦੇ ਮੰਤਰੀ ਰਾਜੂ ਇਹਨੂੰ ਲੋਕ ਸਭਾ 'ਚ ਪੇਸ਼ ਕਰਦੇ ਨੇ, ਤੇ ਕਿਹਾ ਜਾ ਰਿਹਾ ਸੀ ਕਿ 8 ਘੰਟੇ ਦੀ ਬਹਿਸ ਰਾਤ ਦੇ 8 ਵਜੇ ਤੱਕ ਚੱਲਣੀ ਹੈ। ਪਰ 12 ਵਜੇ ਤੋਂ ਵੀ ਬਾਅਦ ਤੱਕ ਬਹਿਸ ਚੱਲੀ ਹੈ ਨਾ, ਤੇ 2 ਵਜੇ ਜਾ ਕੇ VOTING ਹੋਈ। ਉਸ VOTING ਦੇ ਵਿੱਚ ਫਿਰ 288 ਹੱਕ 'ਚ ਆ ਗਈਆਂ ਵੋਟਾਂ NDA ਦੇ ਨਾਲ, ਮਤਲਬ ਬੇਸ਼ੱਕ 294 ਦੇ ਕਰੀਬ ਹੈਗੇ ਨੇ ਉਹਨਾਂ ਕੋਲ ਮੈਂਬਰ, ਪਰ ਪਹਿਲਾਂ ਖਤਰਾ ਸੀਗਾ ਕਿ ਸ਼ਾਇਦ ਨਤੀਸ਼ ਵਰਗੇ, ਚੰਦਰਬਾਬੂ ਨਾਇਡੂ ਵਰਗੇ ਥੋੜਾ ਜਿਹਾ ਕੋਈ ਸਟੈਂਡ ਲੈਣ, ਹੈ ਨਾ, ਪਰ ਪਤਾ ਨਹੀਂ ਮਤਲਬ ਕਿ ਕਾਹਦਾ ਡਰ, ਕਾਹਦਾ ਭੈ ਹੁੰਦਾ ਕਿ ਤੁਸੀਂ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦੀ ਵੀ ਕੋਸ਼ਿਸ਼ ਨਹੀਂ ਕਰਦੇ। ਸੋ 288 ਨਿਕਲੇ ਹੀ, ਅਗਲਿਆਂ ਦੀਆਂ ਵਿਰੋਧ 'ਚ 232 ਰਹਿ ਗਈਆਂ, ਪਰ ਤਾਂ ਵੀ ਕਾਮੀ ਫਸਮਾ ਰਿਹਾ। ਇਸ ਸਥਿਤੀ ਦੇ ਵਿੱਚ ਜੀ ਹੁਣ ਇਹ ਮਤਲਬ ਕਿ ਅਗਲੇ ਕਹਿੰਦੇ ਸੋਧ ਹੋ ਗਿਆ। ਤੇ ਮੈਂ ਅਮਿਤ ਸ਼ਾਹ ਨੂੰ ਸੁਣ ਰਿਹਾ ਸੀ, ਅਮਿਤ ਸ਼ਾਹ ਹੋਰੀ ਕਹਿੰਦੇ ਜੀ ਕਿ ਇਹ ਹੁਣ ਕਾਨੂੰਨ ਹੈ, ਇਹ ਸਰਕਾਰ ਦਾ ਕੀਤਾ ਫੈਸਲਾ, ਤਾਂ ਲਾਗੂ ਹੋਊਗਾ। ਜਿਹੜੇ ਕਹਿੰਦਾ ਇੱਕ ਮੈਂਬਰ ਪਾਰਲੀਮੈਂਟ ਬੋਲ ਰਿਹਾ ਸੀ ਨਾ ਕਿ ਜੀ ਘੱਟ ਗਿਣਤੀਆਂ ਦੇ ਵਿੱਚ ਰੋਸਾ ਜਾਗ ਜਾਣਾ ਹੈ, ਅੰਦੋਲਨ ਹੋ ਜੂਗਾ, ਇਹ ਸਰਕਾਰੀ ਫੈਸਲਾ ਹੈ, ਇਹ ਮੰਨਣਾ ਪੈਣਾ। ਫਰਕ ਹੁੰਦਾ ਕਿ ਜਦੋਂ ਤੁਸੀਂ ਇੱਕ ਧਿਰ ਬਣ ਕੇ ਲੜਦੇ ਹੋ, ਜਦੋਂ ਤੁਸੀਂ ਮੁਲਕ ਬਣ ਕੇ ਲੜਦੇ ਹੋ, ਇਹਨਾਂ ਦੋਵਾਂ ਚੀਜ਼ਾਂ 'ਚ ਫਰਕ ਹੁੰਦਾ। ਫਰਕ ਹੈ, ਬਿਲਕੁਲ ਸਹੀ। ਜਦੋਂ 3 ਖੇਤੀ ਕਾਨੂੰਨ ਸੀ, ਇਸੇ ਸੰਸਦ 'ਚ ਪਾਸ ਹੋਏ ਸੀ, ਇਹਨਾਂ ਹੀ ਸਰਕਾਰਾਂ ਨੇ ਪਾਸ ਕੀਤੇ ਸੀ, ਪਰ ਜਦੋਂ ਮੁਲਕ ਬਣ ਕੇ ਲੜੇ ਲੋਕ, ਜਨ ਅੰਦੋਲਨ ਬਣ ਕੇ ਲੜੇ ਲੋਕ, ਵਾਪਸ ਲੈਣਾ ਪਿਆ। ਸਹੀ ਹੈ। ਤੇ ਹੁਣ ਇੱਥੇ ਸਮਝਣ ਦੀ ਲੋੜ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਇਸ ਨੁਕਤੇ ਨੂੰ ਫੜ ਚੁੱਕੀ ਹੈ ਕਿ ਬਈ ਘੱਟ ਗਿਣਤੀਆਂ ਚੋਂ ਵੱਡੀ ਗਿਣਤੀ ਵਾਲਾ ਮੁਸਲਮਾਨ ਭਾਈਚਾਰਾ ਹੁਣ ਲੜਾਈ ਲੜਨ ਦੀ ਸਥਿਤੀ 'ਚ ਨਹੀਂ ਹੈ। ਉਹ ਡਰ ਕੇ ਜੀ ਰਿਹਾ, ਉਹ ਸਹਿਮ ਕੇ ਜੀ ਰਿਹਾ, ਹੈ ਨਾ, ਜਾਂ ਉਹਨਾਂ ਦਾ ਜਿਹੇ ਜੀ ਕਿਰਦਾਰਕੁਸ਼ੀ ਕਰ ਦਿੱਤੀ ਗਈ ਹੈ ਨਾ, ਉਸ ਹਵਾਲੇ ਨਾਲ ਹੁਣ ਉਹ ਸਾਹਮਣੇ ਆ ਕੇ ਕੋਈ ਤਰਤੀ ਲੜਾਈ, ਜਾਂ ਉਹਨਾਂ ਕੋਲ ਲੀਡਰਸ਼ਿਪ ਦੀ ਐਡੀ ਵੱਡੀ ਘਾਟ ਹੈ, ਉਹਨਾਂ ਦੇ ਲੀਡਰ ਹੋਰ ਧਰਮਾਂ 'ਚ, ਹੋਰ ਖਿੱਤਿਆਂ 'ਚ, ਹੋਰ ਭਾਈਚਾਰਿਆਂ 'ਚ ਪ੍ਰਮਾਣ ਨਹੀਂ ਚੜ ਰਹੇ, ਇਹ ਕਾਰਨ ਹੈ। ਸੋ ਇਸ ਲਈ ਵਕਫ ਬੋਰਡ ਦੇ ਹਵਾਲੇ ਨਾਲ ਜੇਕਰ ਤੁਸੀਂ ਗੌਰ ਕਰੋ ਤਾਂ ਅਗਲਿਆਂ ਨੇ ਜਚਾ ਕੇ ਗੱਲ ਇਹ ਕੀਤੀ ਆ ਕਿ ਵਕਫ ਬੋਰਡ ਦਾ ਮਤਲਬ ਜੀ ਜ਼ਮੀਨਾਂ ਤੇ ਕਬਜ਼ੇ, ਵਕਫ ਬੋਰਡ ਦਾ ਮਤਲਬ ਜੀ ਜ਼ਮੀਨਾਂ ਦੀ ਐਸ਼ ਪ੍ਰਸਤੀ, ਹੈ ਨਾ, ਸੌਦੇਬਾਜ਼ੀ। ਮੈਂ ਕਹਿੰਦਾ ਕੋਈ ਵੀ ਜਿਹੜੀ ਇਸ ਸਮੇਂ ਸੰਸਥਾ ਹੈ ਉਹਦੇ ਵਿੱਚ ਲੱਖਾਂ ਖਾਮੀਆਂ ਹੋਣਗੀਆਂ, ਔਰ ਉਸ ਖਾਮੀਆਂ ਨੂੰ ਦਰੁਸਤ ਕਰਨ ਦੇ ਲਈ ਉਸ ਸੰਸਥਾਵਾਂ ਨਾਲ ਤੁਹਾਡੀ ਰਾਬਤਾ ਹੋ ਸਕਦਾ, ਪਰ ਤੁਸੀਂ ਐਡਾ ਬੜਾ ਇਹ ਸਿਸਟਮ ਬਦਲਣ ਲੱਗਿਆ ਵੀ ਉਸ ਨਾਲ ਰਾਬਤਾ ਨਹੀਂ ਕੀਤਾ। ਸਹੀ, ਬਿਲਕੁਲ। ਤੇ ਦੂਸਰੇ ਪਾਸੇ ਜਿੱਥੋਂ ਤੱਕ ਵਕਫ ਬੋਰਡ ਦਾ ਮੈਂ ਜੇਕਰ ਸਿੰਪਲ ਸ਼ਬਦਾਂ 'ਚ ਗੱਲ ਕਰਾਂ ਤਾਂ ਇਹ ਇੱਕ ਧਾਰਮਿਕ ਸੰਸਥਾ ਹੈ, ਧਾਰਮਿਕ ਵਿਧਾ ਨਾਲ ਚੱਲਣ ਵਾਲੀ ਪ੍ਰਕਿਰਿਆ, ਤੇ ਧਾਰਮਿਕ ਸੰਸਥਾ 'ਚ ਤੁਹਾਡੀ ਦਖਲ, ਫਿਰ ਕਿਉਂ ਨਹੀਂ ਇਹ ਸਵਾਲ ਆਊਗਾ ਕਿ ਜੇ ਅੱਜ ਵਕਫ ਬੋਰਡ ਹੈ ਕੱਲ ਨੂੰ SGPC ਨੇ। ਉਹ ਵੀ ਤਾਂ ਘੱਟ ਗਿਣਤੀ। ਤੁਸੀਂ ਇਹ ਦੇਖੋ ਕਿ 14 ਵੱਡੇ ਬਦਲਾਅ ਕੀਤੇ ਆ, ਜਿਸ ਚੋਂ ਪਹਿਲਾ ਅੱਖਰ ਸੁਣਦਿਆਂ ਚੰਗਾ ਲੱਗਦਾ ਕਿ ਹੋਣਾ ਚਾਹੀਦਾ ਸੀ, ਹੁਣ ਤੱਕ ਕਿਉਂ ਨਹੀਂ, ਪਰ ਦੂਜਾ ਅੱਖਰ ਸੁਣਦਿਆਂ ਹੀ ਆਉਂਦਾ ਕਿ ਇਹ ਵੀ ਕਰੋਗੇ ਤੁਸੀਂ। ਕਹਿੰਦੇ ਜੀ 14 ਬਦਲਾਅ ਕੀਤੇ ਨੇ ਕਿ ਮਹਿਲਾਵਾਂ ਨੂੰ ਵੀ, ਔਰਤਾਂ ਨੂੰ ਵੀ ਵਕਫ ਬੋਰਡ 'ਚ ਨੁਮਾਇੰਦਗੀ। ਇਹ ਸੁਣਦੇ ਹੀ ਲੱਗਦਾ ਕਿ ਬੜੀ ਚੰਗੀ ਗੱਲ ਆ ਵੀ। ਸਹੀ ਹੈ। ਇਹ ਕੰਮ ਤਾਂ ਜੇ ਸਾਡੇ ਵੀ ਬਾਤ ਪਈ ਜਾਂਦੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਗੱਲਾਂ ਤਾਂ ਰੋਜ਼ ਕਰਦੇ ਹਾਂ, ਸੋ ਕਿਉਂ ਮੰਦਾ ਆਖੇ ਜਿੱਤ ਜੰਮੇ ਰਜਾਨ, ਅਜੇ ਤੱਕ ਅਸੀਂ ਦਰਬਾਰ ਸਾਹਿਬ ਕੀਰਤਨ ਕਰਨ ਦੀ ਆਗਿਆ ਨਹੀਂ ਦੇ ਸਕੇ। ਤੇ ਫਿਰ ਇਹ ਵਿਤਕਰਾ ਜਿਹੜਾ ਹਿੰਦੂ ਧਰਮ 'ਚ ਹੁੰਦਾ ਸੀ ਉਹ ਤਾਂ ਅਜੇ ਵੀ ਤੁਰਿਆ ਆਉਂਦਾ, ਉਸ ਦੇ ਉੱਤੇ ਕਿੰਨੀ ਤਰ੍ਹਾਂ ਦੀ ਚਰਚਾਵਾਂ ਨੇ। ਸੋ ਆਹ ਨੁਕਤੇ ਨੂੰ ਸੁਣ ਕੇ ਲੱਗਦਾ ਵੀ ਕਿ ਇਹ ਹੋਣਾ ਚਾਹੀਦਾ ਸੀ ਕਿ ਮਹਿਲਾਵਾਂ ਨੂੰ ਨੁਮਾਇੰਦਗੀ, ਪਰ ਨਾਲ ਹੀ ਗੈਰ ਮੁਸਲਿਮ ਵੀ ਵਕਫ ਬੋਰਡ ਦੇ ਵਿੱਚ ਮੈਂਬਰ ਹੋਣਗੇ। ਠੀਕ ਹੈ। ਇੱਥੇ ਆ ਕੇ ਫਿਰ ਸ਼ਰਾਰਤ ਲੱਗਦੀ ਹੈ ਕਿ ਤੁਸੀਂ ਇਹਦਾ ਮਤਲਬ ਸਿੱਧੀ ਦਖਲ ਹੈ ਉਹਨਾਂ ਦੇ ਅੰਦਰ, ਤੁਸੀਂ ਅੰਦਰ ਵੜਨਾ ਚਾਹੁੰਦੇ ਹੋ। ਤੇ ਇਸ ਮਸਲੇ ਤੇ ਅਮਿਤ ਸ਼ਾਹ ਜੀ ਕੱਲ ਸਫਾਈ ਦੇ ਰਹੇ ਸੀ, ਕਹਿੰਦੇ ਵੀ ਇਹ ਭਰਮ ਪੈਦਾ ਕੀਤਾ ਜਾ ਰਿਹਾ ਕਿ ਗੈਰ ਮੁਸਲਿਮ ਵੀ ਮੈਂਬਰ ਬਣਨਗੇ, ਤੇ ਜੇ ਇਹ ਭਰਮ ਹੈ ਫਿਰ ਇਹ 14 ਸੋਧਾਂ ਦੇ ਵਿੱਚ ਕਿਵੇਂ ਆ ਗਿਆ? ਸਵਾਲ ਤਾਂ ਇਹ ਹੈ। ਤੁਸੀਂ ਇਹ ਦੇਖੋ ਕਿ 8 ਅਗਸਤ 2024 ਨੂੰ ਇਹ ਲੋਕ ਸਭਾ ਦੇ ਵਿੱਚ ਆਇਆ ਸੀਗਾ, ਉਸ ਸਮੇਂ ਬਹਿਸ ਹੋਈ, ਰੋਸਾ ਹੋਇਆ, ਵਿਰੋਧੀ ਧਿਰ ਦਾ ਇਤਰਾਜ਼ ਆਇਆ, ਫਿਰ ਇਹ ਜੀ ਮਤਲਬ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਆ ਉਹਦੇ ਕੋਲ ਭੇਜ ਦਿੱਤਾ, ਤੇ ਉਸ ਨੇ ਇਹਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ, 14 ਸੋਧਾਂ ਉਹ ਪ੍ਰਵਾਨ ਹੋਈਆਂ ਜਿਹੜੀਆਂ NDA ਵਾਲੀ ਧਿਰਾਂ ਦੇ ਮੈਂਬਰਾਂ ਦੀਆਂ ਸੀਗੀਆਂ, ਜਿਹੜੀਆਂ ਵਿਰੋਧ ਵਾਲੀ ਧਿਰਾਂ ਦੇ ਮੈਂਬਰਾਂ ਦੀ ਸੀਗੀਆਂ ਉਹਨਾਂ ਦੀ ਕੋਈ ਸੋਧ ਪ੍ਰਵਾਨ ਨਹੀਂ। ਸੋ ਉਹ ਤੋਂ ਬਾਅਦ ਫਿਰ ਇਹ ਹੁਣ ਲਿਆ ਕੇ ਪੇਸ਼ ਕੀਤਾ ਤੇ ਕੱਲ ਬਹਿਸ ਦੇ ਵਿੱਚੋਂ ਪਾਸ ਹੋ ਗਿਆ। ਮੈਂ ਇਹਦੇ ਕੁਝ ਨੁਕਤੇ ਦੇਖ ਰਿਹਾ ਸੀਗਾ ਜਿਹੜੇ ਇਹਦੀ ਮੈਂ ਹਵਾਲਾ ਦਿੰਦਾ। ਜਿਹੜੀ 14 ਸੋਧਾਂ ਨੇ ਉਹਦੇ ਵਿੱਚ ਬਿਲਕੁਲ ਜੀ 2 ਮਹਿਲਾ ਮੈਂਬਰ ਸ਼ਾਮਲ ਹੋਣਗੇ, ਠੀਕ ਹੈ, 2 ਗੈਰ ਮੁਸਲਿਮ ਮੈਂਬਰ ਸ਼ਾਮਲ ਹੋਣਗੇ। ਇਹਦਾ ਅਰਥ ਦੱਸ ਦਿਓ ਮੈਨੂੰ ਕੀ ਹੈ ਜੀ? ਇਹ ਥੋੜੀ ਸੋਚ ਹੈ। ਇਸੇ ਸੋਧ ਦੇ ਵਿੱਚ
ਕੇਂਦਰ ਸਰਕਾਰ ਸੈਂਟਰਲ ਵਕਫ ਕੌਂਸਲ ਦੇ ਵਿੱਚ 3 ਸੰਸਦ ਮੈਂਬਰਾਂ ਨੂੰ ਰੱਖ ਸਕੇਗੀ। ਜ਼ਰੂਰੀ ਨਹੀਂ ਕਿ ਉਹ ਮੁਸਲਮਾਨ ਹੀ ਹੋਣ। ਹੁਣ ਤੱਕ 3 ਸੰਸਦ ਮੈਂਬਰ ਮੁਸਲਿਮ ਹੁੰਦੇ ਸੀ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਗੈਰ ਮੁਸਲਿਮ ਇਹਦੇ ਵਿੱਚ ਨਹੀਂ ਐਂਟਰ ਕਰੂਗਾ, ਦੂਸਰੇ ਪਾਸੇ ਇੱਕ ਸੂਬਿਆਂ ਦੀ ਵਕਫ ਬੋਰਡ ਹੈ, ਫਿਰ ਇੱਕ ਮੁਲਕ ਵਾਲਾ ਵਕਫ ਬੋਰਡ ਹੈ, ਤੇ ਆਪਾਂ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਸੈਂਟਰਲ ਵਕਫ ਕੌਂਸਲ ਦੀ, ਜਿਹਦੇ ਵਿੱਚ 2 ਲੋਕ ਸਭਾ ਤੋਂ 1 ਰਾਜ ਸਭਾ ਤੋਂ 3 ਮੈਂਬਰ ਹੁੰਦੇ। ਪ੍ਰਵੀਨ ਜੀ, ਜਿਸ ਤਰ੍ਹਾਂ ਇਸ ਭਾਈਚਾਰੇ ਨੂੰ ਵੀ ਪਿੱਛਾ ਧੱਕਿਆ ਜਾ ਰਿਹਾ ਹੈ, ਇਹਨਾਂ ਦੀ ਨੁਮਾਇੰਦਗੀ ਆਪਾਂ ਦਿੱਲੀ ਦੇ ਹਵਾਲੇ ਨਾਲ ਗੱਲ ਕਰ ਰਹੀ ਸੀ ਕਿ ਦਿੱਲੀ ਦੇ ਵਿੱਚ ਲਗਾਤਾਰ ਸਰਕਾਰ ਦੇ ਵਿੱਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਰਹੀ ਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ ਪੰਜਾਬ ਤੋਂ ਸਾਰਾ ਦਾਣਾ ਪਾਣੀ ਛਕਦੇ ਰਹੇ, ਉਹਨਾਂ ਨੇ ਇੱਕ ਵੀ ਸਿੱਖ ਨੂੰ ਮੰਤਰੀ ਤੱਕ ਨਹੀਂ ਬਣਾਇਆ, ਮੰਤਰੀ ਮੰਡਲ ਤੱਕ ਨਹੀਂ ਲਿਆ, ਹੈ ਨਾ। ਉਸੇ ਤਰ੍ਹਾਂ ਇਸ ਪਹਿਲੂ ਦੇ ਉੱਤੇ ਵੀ ਕਿ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ, ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ ਨਹੀਂ ਲਵਾਂਗੇ ਮੁਸਲਮਾਨਾਂ ਨੂੰ ਮੈਂਬਰ ਇਹਦੇ ਵਿੱਚ ਗੈਰ ਮੁਸਲਮ ਵੀ ਹੋ ਸਕਦਾ। ਉਹ ਭਾਈ ਹੋ ਸਕਦਾ ਤੁਹਾਨੂੰ ਇਹ ਸੋਧ ਦੀ ਲੋੜ ਹੀ ਨਾ ਪੈਂਦੀ। ਜਿਸ ਤਰ੍ਹਾਂ ਤੁਸੀਂ ਮਾਹੌਲ ਬਣਾਤਾ, ਕੱਲ ਨੂੰ ਕਿਸੇ MP ਬਣਨਾ ਹੀ ਨਹੀਂ ਕੋਈ ਮੁਸਲਮਾਨ ਭਾਈਚਾਰੇ ਚੋਂ। ਜਿਸ ਤਰ੍ਹਾਂ ਦੀ ਲੋਕ ਸਭਾ ਵਿਧਾਨ ਸਭਾ ਹਲਕਿਆਂ ਦੀ ਤੋੜ ਭੰਨ ਕੀਤੀ ਜਾਂਦੀ ਆਪਣੇ ਪਿੰਡਾਂ ਚ ਹੁੰਦਾ ਨਾ, ਪੰਚਾਇਤੀ ਚੋਣਾਂ ਚ, ਕਿ ਬਈ ਜਿਹੜੀ ਧਿਰ ਨੇ ਜਿੱਤਣਾ ਉਹਨੂੰ ਪਤਾ ਕਿਆ ਕਰਦੀਆਂ 8 ਵੋਟਾਂ ਨੇ ਮੈਨੂੰ ਨਹੀਂ ਪੈਣੀਆਂ, ਫਿਰ 8 ਨੂੰ 2-2 3-3 ਵਾਰਡਾਂ ਚ ਬਣ ਜਾਂਦਾ। ਪਿਓ ਕਿਸੇ ਹੋਰ ਚ ਹੁੰਦਾ, ਪੁੱਤ ਕਿਸੇ ਹੋਰ ਚ ਹੁੰਦਾ, ਇੱਕੋ ਘਰ ਚ ਰਹਿੰਦੇ ਆ ਵੀ। ਇਹ ਉਦਾਹਰਨਾਂ ਨੇ ਕਿ ਇੱਕੋ ਘਰ ਦੇ ਵਿੱਚ ਰਹਿੰਦੇ 2 ਮੈਂਬਰ ਪਿੰਡ ਦੇ ਅੱਡ-ਅੱਡ ਵਾਰਡ ਚ ਹੁੰਦੇ ਨੇ। ਉਸੇ ਤਰ੍ਹਾਂ ਤੁਸੀਂ ਇਸ ਭਾਈਚਾਰੇ ਦੀ ਜਿੱਥੇ ਤੁਹਾਨੂੰ ਲੱਗਦਾ ਕਿ ਫੈਸਲਾ ਕੁੱਲ ਨੇ, ਉੱਥੇ ਉਹਨਾਂ ਨੂੰ ਏਦਾਂ ਤੋੜ ਦਿਓ, ਇੱਕ ਮਹੱਲਾ ਕਿਸੇ ਹਲਕੇ ਚ, ਦੂਆ ਮਹੱਲਾ ਕਿਸੇ ਹਲਕੇ ਚ, ਇੱਕ ਕਸਬਾ ਕਿਸੇ ਚ, ਦੂਆ ਕਿਸੇ ਚ, ਤਾਂ ਕਿ ਉਹ ਤਾਕਤ ਵੋਟ ਨਾ ਕੱਢਿਓ। ਫਿਰ ਅਜਿਹੇ ਚ ਉਹਨਾਂ ਦਾ ਨੁਮਾਇੰਦਾ ਜਿੱਤੂਗਾ ਕਿੱਥੋਂ? ਉਹਨਾਂ ਨੂੰ ਸਮਝ ਤਾਂ ਇਹ ਵੀ ਲੱਗਦਾ ਕਿ ਉਹਨਾਂ ਦੀ ਨੁਮਾਇੰਦਗੀ ਵੈਸੇ ਹੀ ਨਹੀਂ ਹੋਣੀ। ਸੋ ਇਹ ਫਿਰ ਸੋਧੀ, ਹਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਕਹਿੰਦੇ ਜੀ ਕਲੈਕਟਰ ਨੂੰ ਅਧਿਕਾਰ, ਮਤਲਬ DC ਨੂੰ ਅਧਿਕਾਰ ਹੈ, ਉਹ ਜਿਹੜੀ ਜ਼ਮੀਨ ਨੂੰ ਕਹੇ ਕਿ ਇਹ ਵਕਫ ਬੋਰਡ ਦੀ ਨਹੀਂ ਸਰਕਾਰੀ, ਉਹ ਸਰਕਾਰੀ ਹੋ ਜਾਏ। ਇਹੀ ਦੋਸ਼ ਪਹਿਲਾਂ ਵਕਫ ਬੋਰਡ ਤੇ ਲੱਗਦੇ ਸੀ ਕਿ ਵਕਫ ਬੋਰਡ ਵਾਲੇ ਆਪਣੀਆਂ ਜ਼ਮੀਨ, ਲੋਕਾਂ ਦੀਆਂ ਆਮ ਜ਼ਮੀਨਾਂ ਨੂੰ ਹਥਿਆਈ ਜਾਂਦੇ ਨੇ ਜੀ, ਕਬਜ਼ੇ ਕਰਦੇ ਨੇ। ਹੁਣ ਉਹ ਕੰਮ ਤੁਸੀਂ ਕਹਿੰਦੇ ਹੋ ਕਿ ਅਸੀਂ ਕਰਾਂਗੇ। ਮਤਲਬ ਜੇ ਸਰਕਾਰਾਂ ਵੀ ਗੈਰ ਕਾਨੂੰਨੀ ਕੰਮ ਕਰਨਗੀਆਂ ਕਾਨੂੰਨ ਹੈ ਨਾ, ਫਿਰ ਉਹ ਸਰਕਾਰ ਕਿਵੇਂ ਕਹੋਗੇ ਉਹਨੂੰ? ਉਹ ਵੀ ਲੋਕਤੰਤਰਕ ਸਰਕਾਰ ਕਿਵੇਂ ਕਹੋਗੇ? ਸੋ ਇਸ ਲਈ ਇਹ ਸਾਰੇ ਖਦਸ਼ੇ ਇਸ ਸਥਿਤੀ ਵੱਲ ਲੈ ਕੇ ਜਾ ਰਹੇ ਨੇ ਕਿ ਕੱਲ ਨੂੰ ਕੀ ਇਹ ਘਟਨਾਕ੍ਰਮ ਵੱਧ ਕੇ ਵਕਫ ਬੋਰਡ ਤੋਂ ਅਗਲੇ ਪੜਾਅ ਤੇ SGPC ਤੱਕ ਆਏਗਾ। ਮੈਂ ਅਕਾਲੀ ਲੀਡਰਾਂ ਨੂੰ ਕੱਲ ਸ਼ਾਬਾਸ਼ੀ ਦਿੱਤੀ ਜੀ। ਮੈਂ ਕਿਹਾ ਵੀ ਸ਼ੁਕਰ ਹੈ, ਦੇਰ ਆਏ ਦਰੁਸਤ ਆਏ, ਤੁਸੀਂ ਘੱਟੋ ਘੱਟ ਗਿਣਤੀ ਵਾਲੇ ਮਸਲੇ ਤੇ ਕਿਸੇ ਦੇ ਚੱਜ ਨਾਲ ਕੋਈ ਫੈਸਲਾ ਤਾਂ ਲਿਆ। ਸਹੀ ਗੱਲ, ਬਿਲਕੁਲ। ਮਤਲਬ ਇਹ ਤਾਂ 3 ਖੇਤੀ ਕਾਨੂੰਨਾਂ ਦੇ ਉੱਤੇ ਫੈਸਲਾ ਲੈਣ ਚ ਬਹੁਤ ਦੇਰ ਲਾਤੀ ਸੀ ਤੇ ਉਹਦਾ ਨਤੀਜਾ ਹੁਣ ਤੱਕ ਭੁਗਤ ਰਹੇ ਨੇ, ਹੈ ਨਾ। ਤੁਸੀਂ ਤਾਂ ਮੈਂ ਕਿਹਾ NRC CA ਤੇ ਚੱਜ ਨਾਲ ਨਹੀਂ ਬੋਲ ਸਕੇ, ਤੁਸੀਂ ਤਾਂ ਇੱਕ ਦੇਸ਼ ਇੱਕ ਕਾਨੂੰਨ ਦੇ ਹੱਕ ਚ ਆ ਗਏ ਸੀ, ਕਹਿੰਦੇ ਸੀ ਵਧੀਆ ਚੀਜ਼ ਹੈ। ਹਾਂਜੀ। ਸੋ ਇਸ ਸਾਰਿਆਂ ਦੇ ਵਿੱਚ ਅੱਜ ਤੁਸੀਂ ਵਕਫ ਬੋਰਡ ਵਾਲੇ ਮਸਲੇ ਤੇ ਜਦੋਂ ਸਾਹਮਣੇ ਆਏ, ਮੈਂ ਕਿਹਾ ਚੰਗੀ ਗੱਲ ਆ। ਉਹ ਕਹਿੰਦੇ ਨਹੀਂ ਜੀ, ਸਾਨੂੰ ਤਾਂ ਇਹ ਲੱਗੀ ਜਾਂਦਾ ਕਿ ਕੱਲ ਨੂੰ SGPC ਤੱਕ ਆਉਣਗੇ। ਇਹ ਵੱਖਰੀ ਗੱਲ ਹੈ ਕਿ ਹੁਣ ਵੀ SGPC ਇੱਕ ਟੱਬਰ ਦੇ ਕਬਜ਼ੇ ਚ ਹੈ, ਸੰਸਥਾ ਦੇ ਮਤਲਬ ਦਾਇਰੇ ਚ ਰਹਿ ਕੇ ਕੰਮ ਨਹੀਂ ਕਰ ਰਹੀ, ਹੈ ਨਾ। ਉਹ ਇੱਕ ਵੱਖਰਾ ਪਹਿਲੂ, ਸਾਡਾ ਘਰ ਦਾ ਮਸਲਾ ਆਪ ਨਜਿੱਠ ਲਾਂਗੇ। ਪਰ ਜਿਹੜਾ ਆਹ ਪਹਿਲੂ ਹੈ, ਆਪਾਂ ਲਗਾਤਾਰ ਗੱਲ ਕਰਦੇ ਹਾਂ ਪ੍ਰਵੀਨ ਜੀ ਕਿ 5 ਸਿੰਘ ਸਾਹਿਬਾਨਾਂ ਦੀ ਬੈਠਕ, ਪਰ 5 ਸਿੰਘ ਸਾਹਿਬਾਨਾਂ ਦੀ ਬੈਠਕ ਚ 2 ਤਖਤਾਂ ਦੇ ਜਥੇਦਾਰ ਹੁੰਦੇ ਹੀ ਨਹੀਂ। ਬਿਲਕੁਲ ਬਿਲਕੁਲ ਜੀ, ਬਿਲਕੁਲ। ਇਸ ਨੂੰ ਲੈ ਕੇ ਕੱਲ ਬੀਬੀ ਬੋਲੀ, ਔਰ ਵਧੀਆ ਬੋਲੀ ਕੱਲ ਹਰਸਿਮਰਤ ਕੌਰ ਬਾਦਲ ਭਾਰਤ ਦੀ ਸੰਸਦ ਦੇ ਵਿੱਚ। ਉਹ ਕਹਿੰਦੀ ਤੁਸੀਂ ਸਾਡੇ ਗੁਰੂ ਘਰ, ਚਾਹੇ ਉਹ ਮਤਲਬ ਕਿ ਹਰਿਦੁਆਰ ਵਾਲਾ ਘਰ, ਗਠਰੀ ਘਰ ਜਿਹੜਾ ਗੁਰੂ ਘਰ ਹੈ ਨਾ, ਉੱਥੇ ਉਸ ਗੁਰੂ ਨਾਨਕ ਦੇਵ ਜੀ ਦੇ ਉਸ ਗੁਰੂ ਘਰ ਨੂੰ ਤੁਸੀਂ ਜਿਵੇਂ ਬਦਲਿਆ। ਫਿਰ ਉਹਨੇ ਕਿਹਾ ਵੀ ਜਿਵੇਂ ਤੁਸੀਂ ਤਖਤਾਂ ਦਾ ਕੰਟਰੋਲ ਲਗਭਗ ਆਪਣੇ ਕੰਟਰੋਲ ਚ ਕਰ ਲਿਆ, ਜਾਂ ਦਿੱਲੀ ਕਮੇਟੀ, ਹਰਿਆਣਾ ਕਮੇਟੀ, ਤੇ ਹੁਣ ਤੁਹਾਡਾ ਨਿਸ਼ਾਨਾ SGPC ਹੈ। ਤੇ ਕੋਈ ਸ਼ੱਕ ਨਹੀਂ, ਕਨੇਡੀ ਚੜਾ ਕੇ, ਗੋਦੀ ਬਿਠਾ ਕੇ, ਉਂਗਲ ਫੜ ਕੇ BJP ਨੂੰ ਲੈ ਕੇ ਤੁਸੀਂ ਆਏ ਹੋ, ਹੈ ਨਾ। ਪਰ ਚਲੋ, ਜੇ ਤੁਹਾਨੂੰ ਹੁਣ ਸਮਝ ਆ ਗਈ, ਜੇ ਤੁਸੀਂ ਇਸ ਲੜਾਈ ਨੂੰ ਸੱਚਮੁੱਚ ਲੜੋਗੇ ਤਾਂ ਸ਼ਾਇਦ ਤੁਹਾਡੇ ਉੱਤੇ ਜਿਹੜੀ ਬੇਯਕੀਨੀ ਆ, ਉਹ ਚੋਂ ਕੁਝ ਯਕੀਨੀ ਵਾਲੇ ਪਾਸੇ ਨੂੰ ਗੱਲ ਤੁਰ ਪਵੇ। ਪਰ ਉਹਦੇ ਲਈ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਮੂਹਰੇ ਵੀ ਸੱਚੇ ਹੋਣਾ ਪੈਣਾ। ਸਹੀ ਹੈ, ਬਿਲਕੁਲ। ਤਾਂ ਪਰ ਅਕਾਲੀ ਦਲ ਨੇ ਕੱਲ ਇਸ ਮਸਲੇ ਤੇ ਸਟੈਂਡ ਲਿਆ। ਉਹ ਚਾਹੇ ਉਹਨਾਂ ਦੀ ਰਾਜਨੀਤਿਕ ਜ਼ਰੂਰਤ ਸੀ, ਚਾਹੇ ਸਮੇਂ ਦੇ ਬਹਿਣ ਚੋਂ ਸੀ, ਚਾਹੇ ਉਹ ਇਸ ਰੋਸੇ ਚੋਂ ਸੀ ਕਿ ਤੁਸੀਂ ਪਿਛਲੀ ਵਾਰ ਸਾਡੇ ਨਾਲ ਗੱਠਜੋੜ ਨਹੀਂ ਕੀਤਾ, ਕਿਸੇ ਨੀਤੀ ਨਾਲ ਲਿਆ ਹੋਵੇ, ਮੈਨੂੰ ਨਹੀਂ ਪਤਾ, ਪਰ ਇਹ ਸਹੀ ਸੀਗਾ। ਉਹਨਾਂ ਤੋਂ ਬਿਨਾਂ ਸਮੁੱਚੀਆਂ ਸਿੱਖ ਧਿਰਾਂ ਨੂੰ, ਸਿੱਖ ਸੰਸਥਾਵਾਂ ਨੂੰ, ਸਮਾਜਿਕ ਸੰਗਠਨਾਂ ਨੂੰ ਇਸ ਗੱਲ ਤੇ ਗੌਰ ਕਰਨੀ ਪੈਣੀ ਆ ਕਿ ਇਹ ਵਕਫ ਬੋਰਡ ਵਾਲੀ ਕਾਰਵਾਈ ਤੋਂ ਬਾਅਦ SGPC ਤੱਕ ਕਾਰਵਾਈ ਆਉਣੀ ਆ। ਪਰ ਮੇਰਾ ਸਵਾਲ
ਬਹੁ ਗਿਣਤੀ ਨੂੰ ਵੀ ਹੈ, ਜਿਹੜਾ ਮੰਨਿਆ ਜਾਂਦਾ ਨਾ ਕਿ ਇਹ ਹਿੰਦੂ ਰਾਸ਼ਟਰ ਦਾ ਹਵਾਲਾ ਲਗਾਤਾਰ ਆਉਂਦਾ ਕਿ ਉਹ ਬਣਨਾ, ਜਿਹੋ ਜਿਹੀ ਇਹਨਾਂ ਦੇ ਅੰਦਰ RS ਦੇ ਅੰਦਰ ਜਿਹੋ ਜਿਹੀ ਮਨਸ਼ਾ ਹੈ ਨਾ, ਹਾਂਜੀ, ਇਹ ਬਹੁ ਗਿਣਤੀ ਵਾਲੇ ਪਾਸੇ ਨੂੰ ਜਾ ਕੇ ਬਾਅਦ ਚੋਂ ਉਹਨਾਂ ਦੇ ਅੰਦਰ ਵੀ ਜਾਤਾਂ ਪਾਤਾਂ ਨੂੰ ਲਿਆ ਕੇ ਕਈਆਂ ਨੂੰ ਪਰੇ ਕਰਨਾ ਇਹਨਾਂ ਨੇ, ਫਿਰ ਇਹਨਾਂ ਨੂੰ ਉਹਨਾਂ ਚੋਂ ਵੀ ਮੁਸਕਾਉਣੀ ਆ ਕਈਆਂ ਨੂੰ, ਬਿਲਕੁਲ ਬਿਲਕੁਲ ਜੀ, ਫਿਰ ਉਹਨਾਂ ਚੋਂ ਵੀ ਹਿੰਦੂ ਨਹੀਂ ਦਿਖਣੇ ਇਹਨਾਂ ਨੂੰ, ਇਸ ਲਈ ਉਹਨਾਂ ਦਾ ਉਹ ਵੀ ਵਰਗੀਕਰਨ ਨਾ ਰਹਿਣ ਜਿਹੜੇ ਇਹਨਾਂ ਦੇ ਢਾਰੇ ਚੜ ਕੇ ਹੁਣ ਨੱਚ ਰਹੇ ਨੇ ਕਿ ਲਓ ਜੀ ਆ ਗਿਆ। ਸੋ ਇਸ ਲਈ ਉਹਨਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਕਿ ਇਹ ਸੱਤਾ ਕਦੇ ਕਿਸੇ ਧਰਮ ਦੀ ਜਾਤ ਦੀ ਨਹੀਂ ਹੁੰਦੀ, ਇਹ ਸੱਤਾਧਾਰੀ ਧਿਰਾਂ ਦੀ ਹੁੰਦੀ ਆ ਭਰਾਵਾ, ਇਹ ਧੋਖੇ ਚ ਨਾ ਰਹੋ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਇਹ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ, ਬਾਅਦ ਚ ਉਹਨਾਂ ਚ ਵੀ ਵਰਗੀਕਰਨ ਸ਼ੁਰੂ ਹੋ ਜਾਣਾ ਸ਼ਰਮਾ ਜੀ। ਔਰ ਜਿਹੜੀ ਇੱਕ ਗੱਲ ਹੋਰ ਜਿਹੜਾ ਨੁਕਤਾ ਹੈ ਉਹ ਇਹ ਹੈ ਕਿ ਪਹਿਲਾਂ ਪਛਾਣਾਂ ਤੋਂ ਗੱਲ ਸ਼ੁਰੂ ਹੋਈ ਸੀਗੀ, ਪਛਾਣ ਦੇ ਕਰਕੇ ਮੌਬ ਲਿੰਚਿੰਗ ਦੇ ਵਿੱਚ ਆਪਾਂ ਦੇਖਿਆ ਕਿ ਪਛਾਣ ਕਰਕੇ ਲੋਕਾਂ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਸੀਗਾ, ਪਰ ਹੁਣ ਇਹ ਮਾਮਲਾ ਪਛਾਣਾਂ ਤੋਂ ਅੱਗੇ ਉਹਨਾਂ ਦੇ ਅਦਾਰਿਆਂ ਵੱਲ ਨੂੰ ਚੱਲ ਪਿਆ। ਸੋ ਜਿਹੜਾ ਤੁਸੀਂ ਖਦਸ਼ਾ ਪ੍ਰਗਟਾਇਆ SGPC ਵਾਲਾ, ਉਹ ਵੀ ਵਾਜਬ ਹੈ, ਅਕਾਲੀ ਦਲ ਦਾ ਸਟੈਂਡ ਵੀ ਵਾਜਬ ਹੈ, ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਔਰ ਜਿਹੜੀ ਆਖਿਰ ਦੇ ਵਿੱਚ ਆਪਾਂ ਗੱਲ ਕਹੀਏ ਕਿ ਬਾਅਦ ਦੇ ਵਿੱਚ ਹਿੰਦੂਆਂ ਦੇ ਵਿੱਚ ਵੀ ਵਰਗੀਕਰਨ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲਣਾ। ਆਪਾਂ ਜਾਂਦੇ ਜਾਂਦੇ ਗੱਲ ਕਰੀਏ SKM ਦੀ ਸ਼ਰਮਾ ਜੀ, SKM ਨੇ ਕਿਹਾ ਵੀ ਹੁਣ ਅਸੀਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕਾਂਗੇ ਜੀ। ਪ੍ਰਵੀਨ ਜੀ, ਕੱਲ ਸਾਰਿਆਂ ਦੀ ਨਜ਼ਰ ਸੀ ਜਿਵੇਂ ਟਰੰਪ ਹੋਰਾਂ ਨੇ ਕਿਹਾ ਸੀ ਕਿ 100% ਟੈਰਿਫ ਲਾ ਦੇਣਾ ਮੈਂ, ਹਾਂਜੀ ਹੈ ਨਾ, ਤੇ ਉਹ ਹੁਣ ਕਹਿੰਦੇ ਵੀ ਮਤਲਬ ਕਿ ਜਿੰਨਾ ਤੁਸੀਂ ਲਾਓਗੇ ਉਹਦਾ 50%, ਮਤਲਬ ਲਗਭਗ 26% ਸ਼ਾਇਦ ਟੈਰਿਫ ਲਾਤਾ ਭਾਰਤ ਤੇ। ਹਾਂਜੀ, ਤੇ ਉਹਦੇ ਨਾਲ ਮਤਲਬ ਕਿ ਵੈਸੇ ਤਾਂ ਜੇ 100% ਲੱਗਦਾ ਜਾਂ ਹੁਣ 26% ਵੀ, ਇਹਦੇ ਨਾਲ ਵੀ ਖਾਸ ਕਰ ਕਿਸਾਨੀ ਨਾਲ ਸੰਬੰਧਿਤ ਮਸਲਿਆਂ ਦੇ ਉੱਤੇ ਕਾਫੀ ਖਤਰਾ ਖੜਾ ਹੋ ਗਿਆ। ਕਿਸਾਨੀ ਤਾਂ ਪਹਿਲਾਂ ਹੀ ਸਾਡੀ ਕਮਜ਼ੋਰ ਹੈ, ਲੱਕ ਟੁੱਟਿਆ ਜੀ। ਬਿਲਕੁਲ, ਤੇ ਇਸ ਸਥਿਤੀ ਦੇ ਵਿੱਚ ਜੇਕਰ ਹੋਏ ਤਾਂ ਮੈਨੂੰ ਲੱਗਦਾ ਕਿ ਚਾਹੇ ਉਹ ਪੋਲਟਰੀ ਫਾਰਮ ਹੈ, ਚਾਹੇ ਉਹ ਡੇਅਰੀ ਫਾਰਮ ਸਿਸਟਮ ਹੈ, ਚਾਹੇ ਉਹ ਬਾਗਬਾਨੀ ਸਿਸਟਮ ਹੈ, ਚਾਹੇ ਹੋਰ ਪਹਿਲੂ ਨੇ ਜਿਹੜੀਆਂ ਚੀਜ਼ਾਂ ਦਾ ਆਦਾਨ ਪ੍ਰਦਾਨ, ਉਹ ਸਾਰਿਆਂ ਦਾ ਢਾਂਚਾ ਹਿੱਲ ਜਾਣਾ। ਸੋ ਉਹਦੇ ਨਾਲ ਸਿੱਧੀ ਅਸਰ ਕਿਸਾਨੀ ਤੇ ਪੈਣੀ। ਹਾਂ, ਸਰਕਾਰ ਗੋਡੇ ਟੇਕਦੀ ਆ, ਇਹ ਸਰਕਾਰ ਦੀਆਂ ਕੀ ਮਜਬੂਰੀਆਂ ਸਾਨੂੰ ਨਹੀਂ ਪਤਾ, ਕਿਉਂਕਿ ਉਹ ਸਰਕਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਜਿਹੜੀ ਆਪ ਟਰੰਪ ਦੇ ਸਰਾਣੇ ਬੈਠੀ ਸੀ ਜਦੋਂ ਅਗਲਾ ਬੇੜੀਆਂ ਤੇ ਹਥਕੜੀਆਂ ਲਾ ਕੇ ਤੁਹਾਡੇ ਮੁੰਡਿਆਂ ਨੂੰ ਭੇਜ ਰਹੇ ਸੀ, ਤਦ ਨਹੀਂ ਕੁਸ ਸਕੇ, ਤੇ ਹੁਣ ਤਾਂ ਐਡੀ ਦੂਰ ਤੋਂ ਤੁਸੀਂ ਕੁਸਕਣਾ ਕੀ ਆ। ਸੋ ਇਸ ਸਥਿਤੀ ਦੇ ਵਿੱਚ ਫਿਕਰਮੰਦੀ ਦੇ ਵਿੱਚੋਂ SKM ਨੇ ਕੱਲ ਬੈਠਕ ਕੀਤੀ। ਬੇਸ਼ੱਕ SKM ਨੇ ਉਹਦੇ ਵਿੱਚ 4 ਤਰੀਕ ਵਾਲਾ, ਜਦੋਂ 5 ਮਾਰਚ ਨੂੰ ਜਦੋਂ ਚੰਡੀਗੜ੍ਹ ਆਉਣਾ ਸੀ, 4 ਤਰੀਕ ਨੂੰ ਜਿਸ ਤਰ੍ਹਾਂ ਦੀ ਕਾਰਵਾਈ ਹੋਈ, ਉਹ ਤੋਂ ਬਾਅਦ ਕੁਝ ਜਥੇਬੰਦੀਆਂ ਨੇ ਆਪ ਮਾਰੇ ਸਟੈਂਡ ਲੈ ਕੇ ਕਹਿਤਾ ਵੀ ਅਸੀਂ ਅੰਦੋਲਨ ਵਾਪਸ ਲੈਣੇ ਆ, ਕੁਝ ਨੇ ਕਿਹਾ ਅਸੀਂ ਬੈਠੇ ਆ। ਉਹ ਜਿਹੜਾ ਇਹਨਾਂ ਦੇ ਅੰਦਰ ਦਾ ਆਪਣਾ ਝਮੇਲਾ ਸੀ ਉਹਨੂੰ ਵੀ ਕੱਲ ਨਜਿੱਠਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਕਾਫੀ ਗੱਲ ਨੇੜੇ ਲੱਗੀ। ਤੇ ਦੂਸਰਾ ਜਿਹੜਾ ਸ਼ੰਭੂ ਖਨੌਰੀ ਵਾਲੀਆਂ ਧਿਰਾਂ ਨਾਲ ਖਿੱਚੋਤਾਣ ਚੱਲੀ ਆਉਂਦੀ, ਉਹਨੂੰ ਵੀ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ। 6 ਮੈਂਬਰੀ ਕਮੇਟੀ ਨੂੰ ਫਿਰ ਕਿਹਾ ਕਿ ਰਾਬਤਾ ਕਰੋ, ਹੈ ਨਾ। ਇਸ ਸਭ ਦੇ ਵਰਤਾਰੇ ਦਰਮਿਆਨ ਇਹਨਾਂ ਨੇ ਤੈਅ ਕੀਤਾ ਕਿ ਅਸੀਂ 4 ਮਈ ਨੂੰ ਇੱਕ ਵੱਡੀ ਕਨਵੈਨਸ਼ਨ ਕਰਾਂਗੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਲੰਧਰ 'ਚ। ਇਸ ਦੌਰਾਨ ਇਹਨਾਂ ਨੇ ਤੈਅ ਕੀਤਾ ਕਿ 21 ਅਪ੍ਰੈਲ ਨੂੰ ਅਸੀਂ ਦਿੱਲੀ ਦੇ ਵਿੱਚ ਬੈਠਕ ਕਰਾਂਗੇ ਆਪਣੀ ਪੂਰੇ ਭਾਰਤ ਲੈਵਲ ਦੇ SKM ਦੀ। ਪਰ ਨਾਲ ਹੀ ਇਹ ਤੈਅ ਕਰਕੇ ਕੱਲ ਉੱਠੇ ਕਿ 4 ਅਪ੍ਰੈਲ ਨੂੰ ਅਸੀਂ ਪੰਜਾਬ ਭਰ ਦੇ ਵਿੱਚ ਟਰੰਪ ਦੇ ਪੁਤਲੇ ਫੂਕਾਂਗੇ, ਇਹ ਟੈਰਿਫ ਲਾਉਣ ਵਾਲੇ ਮਸਲੇ ਤੇ ਜਿਹੜੇ ਖੇਤੀ ਨੂੰ ਢਾਹ ਲੱਗ ਰਹੀ ਆ। ਤੇ ਇਹ ਫੈਸਲੇ ਦੇ ਨਾਲ ਉਹ ਕਹਿੰਦੇ ਵੀ ਸਾਡੇ ਕੋਲ ਅੱਜ ਦਾ ਦਿਨ ਹੈਗਾ ਜਦੋਂ ਆਪਾਂ ਗੱਲ ਕਰ ਰਹੇ ਹਾਂ 3 ਤਰੀਕ, ਉਹ ਕਹਿੰਦੇ ਕਿ ਅਸੀਂ ਅੱਜ ਦੇਸ਼ ਭਰ ਦੇ ਵੀ ਜਥੇਬੰਦੀਆਂ ਨਾਲ ਰਾਬਤਾ ਕਰਾਂਗੇ ਜੀ, ਉਹ ਵੀ ਸੰਕੇਤਕ ਕਿਤੇ ਨਾ ਕਿਤੇ ਕਰ ਸਕਣ, ਨਹੀਂ ਅਸੀਂ ਤਾਂ 4 ਤਰੀਕ ਨੂੰ ਪੰਜਾਬ 'ਚ ਕਰਨਾ ਹੀ ਕਰਨਾ। ਸੋ ਇਸ ਲਈ SKM ਦਾ ਇਹ ਫੈਸਲਾ ਕਿ ਅਸੀਂ ਖੇਤੀ ਨੂੰ ਢਾਹ ਲੱਗ ਰਹੀ ਹੈ ਇਸ ਟੈਰਿਫ ਪ੍ਰਕਿਰਿਆ ਦੇ ਨਾਲ, ਤੋਂ ਅਸੀਂ ਟਰੰਪ ਦੇ ਖਿਲਾਫ ਆਪਣਾ ਰੋਸਾ ਪ੍ਰਗਟਾਉਣਾ, ਉਹ ਸੰਕੇਤ ਕੇਂਦਰ ਨੂੰ ਦੇਣ ਦੀ ਕੋਸ਼ਿਸ਼ ਹੈ ਕਿ ਭਾਈ ਤੁਸੀਂ ਵੀ ਮੂੰਹ ਖੋਲੋ, ਬੋਲੋ। ਪਰ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਬੋਲ ਸਕਣਗੇ। ਇਹ ਮਿੱਤਰ ਕਹਿ ਕੇ ਜਿਵੇਂ ਸੰਘੀ ਕੁੱਟੀ ਜਾ ਰਹੀ ਹੈ ਤੇ ਮਿੱਤਰ ਦਾ ਸਾਹ ਵੀ ਨਹੀਂ ਨਿਕਲਦਾ, ਬੋਲੇ ਵੀ ਨਾ, ਫਿਰ ਸਵਾਲ ਤਾਂ ਉੱਠਣਗੇ। ਜੀ ਬਿਲਕੁਲ, ਖਬਰਾਂ ਮਿੱਤਰ ਦੀ ਕੀ ਮਜਬੂਰੀਆਂ ਹੋਣਗੀਆਂ ਜੀ, ਅੰਦਰ ਖਾਤੇ ਕਿਹੜੀਆਂ ਗੱਲਾਂ ਤੇ ਚਰਚਾ ਹੋਈ ਹੈ ਤੇ ਅੰਦਰ ਖਾਤੇ ਕਿਹੜੇ ਗੱਲਾਂ ਮੰਨੀਆਂ ਗਈਆਂ ਨੇ, ਬਾਹਰ ਦੱਸਦੇ ਥੋੜੋ ਹੈ। ਤੇ ਇਹ ਤਾਂ ਕਹਿੰਦੇ ਕਿ ਟਰੰਪ ਸਾਹਿਬ ਅਬ ਕੀ ਬਾਰ ਟਰੰਪ ਸਰਕਾਰ ਦੇ ਤਾਂ ਨਾਅਰੇ ਲਾ ਚੁੱਕੇ ਹੈ। ਸ਼ਰਮਾ ਜੀ, ਕਾਫੀ ਅੱਜ ਬਹੁਤ ਅਹਿਮ ਖਬਰਾਂ ਦੇ ਉੱਤੇ ਆਪਾਂ ਚਰਚਾ ਕੀਤੀ। ਪੰਜਾਬ ਪੁਲਿਸ ਰਾਜ ਦੇ ਵਿੱਚ ਕਾਇਮੀ ਤੋਂ ਲੈ ਕੇ ਆਪਾਂ ਗੱਲਾਂ ਬਾਤਾਂ ਕੀਤੀਆਂ SKM ਦੇ ਫੈਸਲੇ ਤੱਕ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਨਾ ਸਿਰਫ ਅਕਾਲੀ ਦਲ ਦੀ ਗੱਲ ਆ, ਬਲਕਿ ਸਿੱਖ ਚਿੰਤਕਾਂ, ਸਿੱਖ ਵਿਦਵਾਨਾਂ, ਸਿੱਖ ਬੁੱਧੀਜੀਵੀਆਂ ਨੂੰ ਵੀ ਇਹ ਵਿਚਾਰਨਾ ਚਾਹੀਦਾ, ਜਿਹੜੇ ਵਕਫ ਬੋਰਡ ਦੇ ਮਾਮਲੇ ਦੇ ਵਿੱਚ ਆਪਾਂ ਅਕਾਲੀ ਦਲ ਨੂੰ ਨਸੀਹਤ ਦੇ ਕੇ ਹਟੇ ਹਾਂ। ਸ਼ਰਮਾ ਜੀ ਨੇ ਬੜੀ ਡਿਟੇਲ ਦੇ ਨਾਲ ਗੱਲ ਕੀਤੀ ਹੈ। ਤੇ ਉਹ ਲੋਕ ਜਿਹੜੇ ਭਾਜਪਾ ਦੇ ਵਿੱਚ ਸਿੱਖ ਚਿਹਰੇ ਵਜੋਂ ਵਿਚਰਦੇ ਨੇ, ਉਹਨਾਂ ਲਈ ਵੀ ਹੁਣ ਮੰਥਨ ਦਾ ਵੇਲਾ, ਉਹ ਵੀ ਕਲੈਰਿਟੀ ਕਰਨ ਕਿ ਉਹ ਕਿਸ ਪਾਸੇ ਨੂੰ ਸੋਚ ਰਹੇ ਨੇ ਇਹਨਾਂ ਸਾਰੇ ਮਾਮਲਿਆਂ ਉੱਤੇ। ਸ਼ਰਮਾ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।